केदारनाथ, बद्रीनाथ, जमुनोत्री धाम ते होर मंदिरां विच गैर हिंदुआं दे दाखले उत्ते रोक लग रही है। ਅਗਲਿਆਂ ਦੀ ਇਸ ਗੱਲ ਨੂੰ ਬੜਾ ਪੋਜ਼ਿਟਿਵਲੀ ਦਿਖਾਇਆ ਜਾ ਰਿਹਾ, ਪਰ ਦਰਬਾਰ ਸਾਹਿਬ ਦੇ ਵਿੱਚ ਜੇ ਸਿੱਖ ਕਹਿਣ ਕਿ ਇੱਥੇ ਮਰਿਆਦਾ ਲਾਗੂ ਹੋਣੀ ਚਾਹੀਦੀ ਆ, ਜਿਹੜੀਆਂ ਗੱਲਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਵਰਜਿਤ ਨੇ ਨਹੀਂ ਕਰਨ ਚਾਹੀਦੀਆਂ ਉਹ ਨਾ ਹੋਣ, ਤਾਂ ਉਸ ਮੌਕੇ ਸਾਰਾ ਇੰਡੀਆ ਲੇਰਾ ਮਾਰ ਲੱਗ ਜਾਂਦਾ। ਪਿਛਲੇ ਦਿਨੀ ਕੋਈ ਬੀੜੀ ਸਿਗਰਟ ਤੰਬਾਕੂ ਜਿਹੜਾ ਕਿ ਸਾਡੇ ਸਿੱਖ ਧਰਮ 'ਚ ਬਜ਼ਰਕ ਰਹਿਤ ਮੰਨਿਆ ਜਾਂਦਾ ਹੈ, ਉਹਦੇ ਕਰਕੇ ਇੱਥੇ ਦਰਬਾਰ ਸਾਹਿਬ 'ਚ ਕਿਸੇ ਨੂੰ ਸਿੱਖਾਂ ਨੇ ਘੂਰਿਆ ਕੱਪਿਆ, ਬੜਾ ਰੰਡੀ ਰੋਣਾ ਪਾਇਆ ਭਾਰਤੀਆਂ ਨੇ, ਬੜਾ ਕੁਝ ਲਿਖਿਆ ਕਿ ਜੀ ਦੇਖੋ ਫੇਰ ਕੀ ਹੋ ਗਿਆ ਜੇ ਬੀੜੀ ਸਿਗਰਟ ਲੈ ਗਏ, ਫੇਰ ਕੀ ਹੋ ਗਿਆ ਜੇ ਐਂ ਕਰਦੇ ਆ। ਮਤਲਬ ਜਿੰਨੀਆਂ ਗੱਲਾਂ ਸਿੱਖ ਧਰਮ ਦੇ ਵਿੱਚ ਗਲਤ ਨੇ, ਹਿੰਦੂ ਲਾਲੇ ਕੱਟੜਪੰਥੀ ਕਹਿੰਦੇ ਆ ਅਸੀਂ ਕਰਨੀਆਂ ਨੇ। ਤੁਸੀਂ ਮੰਦਰਾਂ 'ਚ ਜਾਓ, ਇਹਨਾਂ ਦੇ ਗੁਰਦੁਆਰਿਆਂ ਤੋਂ ਲੈਣਾ ਕੀ ਆ। ਸੋ ਇੱਕ ਪਾਸੇ ਭਾਰਤੀ ਕੱਟੜਵਾਦ ਲਾਲੇ ਹਿੰਦੂ ਅੱਤਵਾਦੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਕਿ ਜੇ ਤੁਸੀਂ ਹਿੰਦੂਆਂ ਨੂੰ ਜਾਂ ਮਾੜੀ ਬਿਰਤੀ ਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਤੋਂ ਦੂਰ ਜਾਂਦਿਆਂ ਦੇਖ ਕੇ ਪੁੱਠੀਆਂ ਗੱਲਾਂ ਕਰਦਿਆਂ ਰੋਕੋ ਟੋਕੋਗੇ, ਅਸੀਂ ਤੁਹਾਡਾ ਭੰਡੀ ਪ੍ਰਚਾਰ ਕਰਾਂਗੇ। ਦੂਜੇ ਪਾਸੇ ਆਪਦੇ ਮੰਦਰਾਂ ਦੇ ਵਿੱਚ ਲਿਖ ਕੇ ਲਾਉਂਦੇ ਆ ਤੇ ਕੈਪਰੀ ਨਾ ਪਾ ਕੇ ਆਓ, ਫਲਾਨਾ ਨਾ ਪਾ ਕੇ ਆਓ। ਪਰ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਆਬੇ ਖੇਤਰ ਦੇ ਵਿੱਚ ਕੁਝ ਲੋਕ ਦਲਿਤ ਭਾਈਚਾਰੇ ਨੂੰ ਬਰਗਲਾ ਰਹੇ ਨੇ ਕਿ ਜਿਹੜੇ ਲੋਕ ਗੁਰੂ ਰਵਿਦਾਸ ਨਹੀਂ ਕਹਿੰਦੇ, ਭਗਤ ਰਵਿਦਾਸ ਕਹਿੰਦੇ ਆ, ਅਸੀਂ ਉਹਨਾਂ ਤੇ ਮੁਕੱਦਮੇ ਦਰਜ ਕਰਾਵਾਂਗੇ। ਖਾਸ ਨਿਸ਼ਾਨਾ ਇਹ ਆ ਕਿ ਦਲਿਤ ਭਾਈਚਾਰੇ ਨੂੰ, ਖਾਸ ਤੌਰ ਤੇ ਦਲਿਤ ਸਿੱਖਾਂ ਨੂੰ ਕਿਵੇਂ ਸਿੱਖੀ ਤੋਂ ਤੋੜਨਾ। ਇਸ ਪ੍ਰੋਜੈਕਟ ਦੇ ਤਹਿਤ, ਇਹ ਹੈ ਤਾਂ ਇੰਡੀਅਨ ਸਟੇਟ ਦਾ ਪ੍ਰੋਜੈਕਟ ਆ, ਇਹ ਏਜੰਸੀਆਂ ਦਾ ਪ੍ਰੋਜੈਕਟ ਆ ਸਰ, ਇਹਦੇ ਤਹਿਤ ਬਹੁਤ ਕੁਝ ਕੀਤਾ ਜਾ ਰਿਹਾ। ਹੁਣ ਦਲਿਤਾਂ ਦਾ, ਸ਼ੂਦਰਾਂ ਦਾ ਘਾਣ ਕਰਨ ਲਈ ਪੂਰੀਆਂ ਤਿਆਰੀਆਂ ਨੇ, ਹੋ ਹੀ ਰਿਹਾ। ਤੇ ਜਿਹੜੇ ਥਾਪੜੇ ਦਿੱਤੇ ਜਾ ਰਹੇ ਨੇ, ਇਹਦੇ ਅਰਥ ਇਕੱਲੇ ਇਹ ਨਹੀਂ ਕਿ ਦਲਿਤ ਕੁੱਟਣੇ ਆ, ਇਹਦਾ ਅਰਥ ਇਹ ਵੀ ਆ ਕਿ ਬਾਕੀ ਭਾਈਚਾਰਿਆਂ, ਖਾਸ ਤੌਰ ਦੇ ਉੱਤੇ ਜਿਹੜੀਆਂ ਕੌਮਾਂ ਦਲਿਤਾਂ ਨੂੰ ਗਲ ਨਾਲ ਲਾ ਸਕਦੀਆਂ ਨੇ ਜਾਂ ਲਾ ਸਕੀਆਂ ਨੇ, ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਜਨਵਰੀ ਸੀ। 26 ਜਨਵਰੀ ਭਾਰਤੀਆਂ ਨੇ ਧੂਮ-ਧਾਮ ਨਾਲ ਮਨਾਈ ਤੇ ਖਾਲਸਾ ਪੰਥ ਨੇ ਵੀ, ਖਾਸ ਤੌਰ ਤੇ ਖਾਲਿਸਤਾਨ ਨਾਲ ਸੰਬੰਧਿਤ ਜਥੇਬੰਦੀਆਂ ਨੇ, ਸੰਗਤਾਂ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਤੋਂ 40 ਵਰ੍ਹੇ ਪਹਿਲਾਂ 26 ਜਨਵਰੀ 1986 ਨੂੰ ਜੋ ਸਰਬੱਤ ਖਾਲਸਾ ਕੀਤਾ ਗਿਆ ਸੀ, ਉਸ ਹਿਸਾਬ ਨਾਲ ਉਹਦੀ ਯਾਦ ਵਿੱਚ ਇੱਕ ਬਹੁਤ ਵੱਡਾ ਪ੍ਰਭਾਵਸ਼ਾਲੀ ਪ੍ਰੋਗਰਾਮ ਜਿਹੜਾ ਹੈ ਉਹ ਕੀਤਾ। ਬੜੇ ਲੰਮੇ ਅਰਸੇ ਬਾਅਦ ਸਿੱਖ ਜਗਤ ਨੂੰ ਇਹ ਦੇਖਣ ਨੂੰ ਮਿਲਿਆ ਕਿ ਉਹ ਖਾਲਿਸਤਾਨੀ ਧਿਰਾਂ ਜਿਨ੍ਹਾਂ ਬਾਰੇ ਇਹ ਚਰਚਾ ਚੱਲਦੀ ਰਹਿੰਦੀ ਆ ਕਿ ਆਪਸ ਵਿੱਚ ਇਕੱਠੇ ਨਹੀਂ ਹੋ ਰਹੇ, ਉਹ ਸਾਰੇ ਇਕੱਠੇ ਸੀ। ਖਾਸ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਭਾਈ ਦਲਜੀਤ ਸਿੰਘ ਗਰੁੱਪ ਦੇ ਵਿਚਾਲੇ ਜਿਹੜੀ ਆਪਸ ਵਿੱਚ ਹੀ ਬਿੱਥ ਬਣੀ ਹੋਈ ਆ, ਅੱਜ ਉਹ ਪੂਰੀ ਹੁੰਦੀ ਦਿਖੀ। ਇਸ ਕਾਰਜ ਵਿੱਚ ਜੁਟੇ ਹੋਏ ਉਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਜਿਨ੍ਹਾਂ ਨੇ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਧਿਰਾਂ, ਧੜੇ, ਜਥੇਬੰਦੀਆਂ ਨੂੰ ਹੋਕਾ ਦੇ ਕੇ ਇਕੱਠਾ ਕੀਤਾ। ਖੈਰ, ਅੱਜ ਦੇ ਇਸ ਪ੍ਰੋਗਰਾਮ ਚੋਂ 29 ਅਪ੍ਰੈਲ ਦਾ ਜਿਹੜਾ ਦਿਨ ਵਾ ਉਹ ਵੀ ਉਹਨਾਂ ਨੇ ਮਿਥ ਲਿਆ ਹੈਗਾ ਕਿ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ 29 ਅਪ੍ਰੈਲ ਨੂੰ ਹੋਏਗਾ ਤੇ 29 ਅਪ੍ਰੈਲ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਰੂਪ ਦੇ ਵਿੱਚ ਦੁਨੀਆ ਜਾਣਦੀ ਹੈ। ਖੈਰ, ਲੰਬੀ ਚੌੜੀ ਜਿਹੜੀ ਪ੍ਰੈਸ ਰਿਲੀਜ਼ ਆ ਉਹ ਤੋਂ ਹਟ ਕੇ ਆਪਾਂ ਜਿਹੜੇ ਇਸ ਮੌਕੇ ਐਲਾਨ ਕੀਤੇ ਗਏ ਨੇ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਕਰਦੇ ਆ। ਇੱਕ ਤਾਂ ਇਹ ਆਖਿਆ ਗਿਆ ਕਿ ਮੌਜੂਦਾ ਯੁੱਗ ਲਈ ਸਰਬੱਤ ਖਾਲਸਾ ਤੇ ਗੁਰਮਤਾ ਦਾ ਵਿਧੀਵਤ ਢਾਂਚਾ ਤਿਆਰ ਕੀਤਾ ਜਾਵੇ। ਉਹ ਗੱਲ ਪਹਿਲਾਂ ਹੀ ਚੱਲਦੀ ਆ ਰਹੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸਾਰੀਆਂ ਹੀ ਸਿੱਖ ਸੰਸਥਾਵਾਂ ਜਿਹੜੀਆਂ ਨੇ ਜਿਸ ਤਰੀਕੇ ਨਾਲ ਬਾਦਲਕਿਆਂ ਨੇ ਉਲਝਾ ਦਿੱਤੀਆਂ ਨੇ, ਉਹਦਾ ਹੱਲ ਗੁਰਮਤ ਅਨੁਸਾਰੀ ਜਿਹੜੀਆਂ ਭਾਵਨਾਵਾਂ ਨੇ ਉਹਦੇ ਵਿੱਚੋਂ ਕੋਈ ਨਵੇਂ ਵਿਧੀ ਵਿਧਾਨ ਘੜ ਕੇ ਹੀ ਨਿਕਲ ਸਕਦਾ। ਦੂਸਰਾ ਇਹ ਸੀ ਕਿ 29 ਅਪ੍ਰੈਲ ਦੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਨਮੁਖ ਰੱਖਿਆ ਜਾਵੇਗਾ। ਸੋ ਅੱਜ ਤੋਂ 40 ਵਰ੍ਹੇ ਪਹਿਲਾਂ 29 ਅਪ੍ਰੈਲ ਨੂੰ ਜੋ ਪੰਥਕ ਕਮੇਟੀ ਨੇ, ਜਿਹੜੀ ਕਿ ਅੱਜ ਦੇ ਦਿਨ 26 ਜਨਵਰੀ 1986 ਨੂੰ ਹੋਂਦ ਵਿੱਚ ਆਈ ਸੀ ਸਰਬੱਤ ਖਾਲਸਾ ਦੇ ਵਿੱਚੋਂ,
ਜੋ ਉਹਨਾਂ ਨੇ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਕੀਤਾ ਸੀ, ਉਹਨੇ ਸਾਡੇ ਇਤਿਹਾਸ ਨੂੰ ਰੋਸ਼ਨ ਕੀਤਾ। ਅਸੀਂ ਇੱਕ ਲੰਮਾ ਸੰਘਰਸ਼ ਲੜਿਆ। 40 ਸਾਲਾਂ ਬਾਅਦ ਅੱਜ ਉਸ ਸੰਘਰਸ਼ ਦੇ ਵਿੱਚ ਜਿੱਥੇ ਆ ਕੇ ਕੌਮ ਖੜੀ ਹੈ, ਉਸ ਤੋਂ ਅੱਗੇ ਤੁਰਨ ਲਈ ਨਵੇਂ ਨੀਤੀ ਪੈਂਤੜਿਆਂ ਦੀ ਇੱਕ ਡਾਕੂਮੈਂਟੇਸ਼ਨ ਦੀ ਲੋੜ ਆ। ਸੋ ਪਾਲਿਸੀ ਸਟੇਟਮੈਂਟ ਦੇ ਰੂਪ ਦੇ ਵਿੱਚ 29 ਅਪ੍ਰੈਲ ਨੂੰ ਇਹਨਾਂ ਸਾਰੀਆਂ ਖਾਲਿਸਤਾਨੀ ਜਥੇਬੰਦੀਆਂ ਵੱਲੋਂ ਨਵਾਂ ਨੀਤੀ ਦਸਤਾਵੇਜ਼ ਜਿਹੜਾ ਸਿੱਖ ਜਗਤ ਦੇ ਸਾਹਮਣੇ ਰੱਖਿਆ ਜਾਵੇਗਾ। ਸਾਡੇ ਆਲੇ ਦੁਆਲੇ ਚੋਂ ਬੜੇ ਭੈਣ ਭਰਾਵਾਂ ਦੀ ਇਹ ਮੰਗ ਰਹਿੰਦੀ ਆ, ਜਾਂ ਉਹ ਗੱਲ ਕਰਦੇ ਆ ਕਿ ਬੀਤੇ ਸੰਘਰਸ਼ ਦਾ ਲੇਖਾ ਜੋਖਾ ਹੋਣਾ ਚਾਹੀਦਾ, ਵਾਕਿਆ ਹੀ ਹੋਣਾ ਚਾਹੀਦਾ, ਤੇ ਕਰਨ ਵਾਲਿਆਂ ਨੂੰ ਕੋਈ ਰੋਕਦਾ ਟੋਕਦਾ ਵੀ ਨਹੀਂ। ਸਮੱਸਿਆ ਇਹ ਨਹੀਂ ਕਿ ਲੇਖੇ ਜੋਖੇ ਦੀ ਮੰਗ ਗਲਤ ਆ, ਸਮੱਸਿਆ ਇਹ ਆ ਕਿ ਲੇਖਾ ਜੋਖਾ ਕਰਨ ਲਈ ਹੋਰ ਲੋਕ ਹੁੰਦੇ ਨੇ ਜਿਨ੍ਹਾਂ ਨੇ ਲੜਨਾ ਭਿੜਨਾ, ਜਿਨ੍ਹਾਂ ਨੇ ਕੌਮ ਦੇ ਸੰਘਰਸ਼ ਨੂੰ ਅੱਗੇ ਤੋਰਨਾ। ਉਹਨਾਂ ਤੋਂ ਨਹੀਂ ਆਸ ਕਰਨੀ ਚਾਹੀਦੀ, ਉਹਨਾਂ ਨੂੰ ਤਾਂ ਸੰਘਰਸ਼ ਦੇ ਵਿੱਚ ਅੱਗੇ ਵਧਣ ਦੇਣਾ ਚਾਹੀਦਾ। ਉਹਨਾਂ ਨੂੰ ਨਾ ਖੜਾ ਕੇ ਖੜ ਜਾਈਏ ਕਿ ਤੁਸੀਂ ਪਹਿਲਾਂ ਦੱਸੋ ਕਿ ਤੁਸੀਂ ਆਹ ਕਾਹਤੋਂ ਕੀਤਾ ਸੀ ਤੇ ਉਹ ਕਾਹਤੋਂ ਨਹੀਂ ਕੀਤਾ ਸੀ। ਮਤਲਬ ਕਿ ਜਿਹੜਾ ਬੰਦਾ ਮੈਚ ਖੇਡ ਰਿਹਾ ਹੁੰਦਾ, ਉਹਨੂੰ ਵਿਚਾਲੇ ਖੜਾ ਕੇ ਨਹੀਂ, ਉਹ ਐਂਡ ਦੇ ਉੱਤੇ ਜਦੋਂ ਮੈਚ ਖਤਮ ਹੋ ਜਾਂਦਾ ਉਦੋਂ ਗੱਲਾਂ ਹੁੰਦੀਆਂ। ਅਜੇ ਜੰਗ ਜਾਰੀ ਆ ਤੇ ਸਾਡੀ ਕੌਮ ਦੇ ਖਾਲਿਸਤਾਨੀ ਆਗੂਆਂ ਨੂੰ, ਜਥੇਬੰਦੀਆਂ ਨੂੰ, ਧਿਰਾਂ ਧੜਿਆਂ ਨੂੰ ਹੱਥ ਪੈਰ ਬੰਨ੍ਹ ਕੇ ਖੜਾ ਲੈਣਾ ਤਾਂ ਕਿ ਦੁਸ਼ਮਣ ਆ ਕੇ ਜੱਫਾ ਪਾ ਲਵੇ, ਇਹੋ ਜਿਹੀ ਸਥਿਤੀ ਨਾ ਬਣਾ ਬੈਠੀਏ। ਜਿਹੜੇ ਭੈਣ ਭਰਾਵਾਂ ਦੇ ਦਿਲ ਵਿੱਚ ਇਹ ਗੱਲ ਹੈ ਕਿ ਜੀ ਖਾਲਿਸਤਾਨੀ ਸੰਘਰਸ਼ ਦਾ ਹੁਣ ਤੱਕ ਦਾ, ਕਿਉਂਕਿ ਹੁਣ ਤੱਕ ਦਾ ਹੀ ਹੋ ਸਕਦਾ, ਮੁਕੰਮਲ ਸੰਘਰਸ਼ ਦਾ ਜਾਂ ਐਂਡ ਤਾਂ ਹੋਇਆ ਨਹੀਂ, ਸੰਘਰਸ਼ ਜੇ ਆਪਦੇ ਸਫ਼ਰ ਤੇ ਹੈ। ਸੋ ਜਿਹੜੇ ਭੈਣ ਭਰਾ ਲੇਖਾ ਜੋਖਾ ਕਰਨ ਦੇ ਇੱਛੁਕ ਨੇ, ਉਹ ਆਪਣਾ ਕੰਮ ਬੜੀ ਮੌਜ ਨਾਲ ਤੇ ਟੌਰ ਨਾਲ ਕਰਨ। ਤੇ ਇਹ ਚੀਜ਼ਾਂ ਦੀ ਲੋੜ ਹੁੰਦੀ ਆ। ਜਦੋਂ ਅੰਗਰੇਜ਼ਾਂ ਦੇ ਖਿਲਾਫ ਭਾਰਤੀ ਲੜ ਰਹੇ ਹੋਣਗੇ, ਉਦੋਂ ਵੀ ਲੋਕ ਉਸ ਦੌਰ ਤੱਕ ਦਾ ਜਿਸ ਤਰੀਕ ਤੱਕ ਦਾ ਸੋਚਦੇ ਹੋਣਗੇ, ਲੇਖੇ ਜੋਖੇ ਕਰਦੇ ਹੋਣਗੇ। ਸੋ ਉਹਨਾਂ ਦਾ ਇਹ ਹੱਕ ਹੈ। ਅਗਲੀ ਜਿਹੜੀ ਇੱਥੇ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਲਈ ਪ੍ਰਭੂ ਸੱਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਤਾ। ਇਹ ਖਾਲਿਸਤਾਨ ਦੀ ਗੱਲ ਹੈ ਕਿ ਖਾਲਿਸਤਾਨ ਇੱਕ ਇਹੋ ਜਿਹਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਾਵ ਗੁਰਮਤ ਦੇ ਆਸ਼ੇ ਅਸੂਲਾਂ ਵਾਲਾ ਰਾਜ, ਜੋ ਇਨਸਾਫ, ਸਵੈਮਾਨ, ਅੰਤਰਾਤਮਾ ਦੀ ਆਜ਼ਾਦੀ ਦੇਵੇ ਤੇ ਸਭਨਾਂ ਦਾ ਭਲਾ ਕਰੇ, ਇਹਦੀ ਪ੍ਰਾਪਤੀ ਲਈ ਕਮਿਟਮੈਂਟ ਦਾ ਅਹਿਦ ਜਾਣੀ ਕਿ ਜਿਵੇਂ ਪਰਨ ਕਰੀਦਾ ਉਹ ਕੀਤਾ। ਅੱਗੇ ਉਹਨਾਂ ਨੇ ਨੌਜਵਾਨਾਂ ਦੇ ਹੱਥ ਬਾਗਡੋਰ ਸੰਭਾਲਣ ਦੀ ਗੱਲ ਕੀਤੀ ਹੈ। ਇਹ ਗੱਲ ਬੜੀ ਅਰਥ ਰੱਖਦੀ ਗੱਲ ਹੈ ਕਿ ਜਿਹੜੀ ਇਸ ਮੌਕੇ ਖਾਲਿਸਤਾਨੀ ਜਥੇਬੰਦੀਆਂ ਦੀ ਲੀਡਰਸ਼ਿਪ ਆ, ਉਹਨਾਂ ਬਾਰੇ ਸਾਡੇ ਆਮ ਇਹ ਗੱਲ ਚੱਲਦੀ ਆ ਰਹੀ ਆ ਕਿ ਇਹਨਾਂ ਨੇ ਜੋ ਕਰਨਾ ਸੀ ਕਰ ਲਿਆ, ਹੁਣ ਨਵੀਂ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ। ਵੈਸੇ ਮੈਨੂੰ ਹਾਸਾ ਆਉਂਦਾ ਹੁੰਦਾ ਇਸ ਗੱਲ ਦੇ ਉੱਤੇ। ਇਹ ਪ੍ਰੈਕਟੀਕਲ ਜਿਹੜੇ ਬੰਦੇ ਨਹੀਂ, ਉਹਨਾਂ ਦੀ ਗੱਲ ਹੁੰਦੀ ਹੈ। ਜਿਹੜੇ ਆਗੂ ਅੱਜ ਬਜ਼ੁਰਗ ਹੋ ਗਏ ਜਾਂ ਵੱਡੀਆਂ ਉਮਰਾਂ ਵਾਲੇ ਹੋ ਗਏ, ਇਹ ਜਦੋਂ ਘਰਾਂ ਚੋਂ ਨਿਕਲੇ ਸੀ, ਇਹਨਾਂ ਨੂੰ ਕਿਸੇ ਨੇ ਪਲੇਟ ਸਜਾ ਕੇ ਲੀਡਰਸ਼ਿਪ ਨਹੀਂ ਸੀ ਦਿੱਤੀ। ਇਹਨਾਂ ਨੇ ਆਪਦੀ ਮਿਹਨਤ ਨਾਲ ਸਟੇਟ ਦੇ ਮੂਹਰੇ ਅੜ ਕੇ ਲੜ ਕੇ ਕੌਮ ਦੇ ਵਿੱਚ ਆਪਦੇ ਗਰੁੱਪਾਂ ਦੇ ਵਿੱਚ ਆਪਦੀ ਲੀਡਰਸ਼ਿਪ ਦਾ ਲੋਹਾ ਮਨਵਾਇਆ। ਤੇ ਉਸ ਮੌਕੇ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹਦੇ ਉੱਤੇ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਤੇ ਇਸ ਧੜਿਆਂ ਜਾਂ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਆਪਦਾ ਫਰਜ਼ ਨਿਭਾਇਆ। ਅੱਜ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਜੀ ਨਵੇਂ ਨੌਜਵਾਨ ਆ ਕੇ ਇਹਨਾਂ ਜਥੇਬੰਦੀਆਂ ਦੀ ਲੀਡਰਸ਼ਿਪ ਸੰਭਾਲਣ, ਤਾਂ ਇਹ ਜਥੇਬੰਦੀਆਂ ਦਾ ਅੰਦਰੂਨੀ ਮਸਲਾ ਤਾਂ ਹੋ ਸਕਦਾ, ਪਰ ਜੇ ਕੋਈ ਬਾਹਰੋਂ ਕਵੇ ਕਿ ਯਾਰ ਇੰਨੇ ਚਿਰ ਦੇ ਆ ਬਜ਼ੁਰਗ ਬੈਠੇ ਆ, ਭਾਈ ਇਹਨਾਂ ਬਜ਼ੁਰਗਾਂ ਨੂੰ ਹੁਣ ਢਾਹ ਕੇ ਲਾਹ ਕੇ ਪਾਸੇ ਕਰਨ ਵਾਲਾ ਤਾਂ ਕੋਈ ਸਿਸਟਮ ਨਹੀਂ ਹੈਗਾ। ਹਾਂ, ਨਵੇਂ ਆਗੂ ਉੱਭਰਨ, ਨਵੀਆਂ ਤਰਜੀਹਾਂ, ਨਵੀਆਂ ਲੋੜਾਂ ਨੇ ਸਾਡੀਆਂ, ਉਹਦੇ ਵਿੱਚ ਉਹ ਪੁਰਾਣਿਆਂ ਨੂੰ ਰਿਪਲੇਸ ਕਰ ਜਾਣ, ਉਹ ਗੱਲ ਵੱਖਰੀ ਆ। ਪਰ ਜਿਨ੍ਹਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਸਾਡੀ ਅਗਵਾਈ ਕੀਤੀ, ਉਹਨਾਂ ਨੂੰ ਘਰੇ ਬਹਿ ਕੇ, ਮਤਲਬ ਕਈ ਬੰਦੇ ਇਹੋ ਜਿਹੇ ਮਿਲਦੇ ਆ ਜਿਨ੍ਹਾਂ ਨੂੰ ਜਦੋਂ ਮੈਂ ਕਹਿਣਾ ਕਿ ਤੁਹਾਡੀ ਕ੍ਰਿਟਿਸਿਜ਼ਮ ਬਹੁਤ ਕਮਾਲ ਦੀ ਆ, ਤੁਸੀਂ ਕਹਿ ਰਹੇ ਹੋ ਕਿ ਜੀ ਪਾਸੇ ਕਰ ਦਿਓ, ਪਰ ਤੁਸੀਂ ਆਓਗੇ ਫਿਰ? ਕਹਿੰਦੇ ਨਹੀਂ, ਉਹ ਨੌਜਵਾਨ ਲੀਡਰਸ਼ਿਪ ਉੱਭਰੂ। ਮੈਂ ਕਿਹਾ ਜਿੰਨਾ ਟਾਈਮ ਤੁਸੀਂ ਨਹੀਂ ਫੈਸਲਾ ਕਰਦੇ ਕਿ ਮੈਂ ਜੀ ਵਿੱਚ ਸਰਗਰਮ ਹੋਣਾ, ਸਰਗਰਮ ਤੁਸੀਂ ਹੋਣਾ ਨਹੀਂ। ਜਿਹੜੇ ਇਸ ਮੌਕੇ ਕੋਈ ਕਰ ਰਹੇ ਨੇ ਮਾੜਾ ਮੋਟਾ ਕੰਮ, ਉਹਨਾਂ ਨੂੰ ਘਰਾਂ ਨੂੰ ਤੋਰ ਦਈਏ ਤੇ ਫੇਰ ਬਚੂਗੀ। ਮੈਦਾਨ ਖਾਲੀ ਨਹੀਂ ਰੱਖਣ ਦੀ ਲੋੜ। ਨੌਜਵਾਨ ਲੀਡਰਸ਼ਿਪ ਉੱਭਰੇ, ਨਾਲ ਦੀ ਨਾਲ ਹੌਲੀ ਹੌਲੀ ਉਹ ਪੈਰ ਜਮਾਵੇ, ਆਪਦਾ ਪ੍ਰਭਾਵ ਬਣਾਵੇ। ਇਹਨਾਂ ਨੂੰ ਵੀ ਕਿਸੇ ਨੇ ਸਟੇਜ ਬਣਾ ਕੇ ਨਹੀਂ ਸੀ ਦਿੱਤੀ। ਹੁਣ ਵਾਲਿਆਂ ਦਾ ਤਾਂ ਕੰਮ ਸੌਖਾ, ਵੀ ਜਥੇਬੰਦੀਆਂ ਬਣੀਆਂ ਹੋਈਆਂ ਨੇ, ਮਿਹਨਤ ਕਰੋ ਤੇ ਆਪਦੀਆਂ ਆਗੂ ਪੋਜੀਸ਼ਨਾਂ ਲਵੋ।
ਪਰ ਅੱਜ ਸਰਬੱਤ ਖਾਲਸਾ ਦੇ ਇਸ ਫੈਸਲੇ ਦਾ ਆਪਾਂ ਸਵਾਗਤ ਕਰਦੇ ਹਾਂ ਕਿ ਕੌਮ ਦੇ ਪੰਥਕ ਜਜ਼ਬੇ ਤੇ ਨੌਜਵਾਨ ਲੀਡਰਸ਼ਿਪ ਆ ਜਿਹੜੀ ਉਹਨੂੰ ਮੌਕਾ ਦਿੱਤਾ ਜਾਣ ਦੀ ਇੱਥੇ ਗੱਲ ਕੀਤੀ ਗਈ ਹੈ। ਅੱਜ ਇਹ ਵੀ ਗੱਲ ਚੇਤੇ ਕਰੀਏ ਕਿ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਦੋਂ ਪਹਿਲਾਂ ਤਾਂ ਕਾਮਰੇਡੀ ਖਿਆਲਾਂ ਵਾਲੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਆਪਾਂ ਲਾਲ ਕਿਲੇ ਵੱਲ ਜਾਣਾ, ਦਿੱਲੀ ਦੀ ਹਿੱਕ ਤੇ ਝੰਡਾ ਚਲਾਉਣਾ ਤੇ ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣੇ ਆ। ਪਰ ਜਦੋਂ ਸਟੇਟ ਨੇ ਮਾੜਾ ਜਿਹਾ ਤੱਤਾ ਕੀਤਾ ਕੰਮ, ਇਹ ਮੂਕ ਮਾਰ ਗਏ। ਪਰ ਉਦੋਂ ਭਾਈ ਦੀਪ ਸਿੱਧੂ, ਜਿਨ੍ਹਾਂ ਨੂੰ ਭਾਈ ਸੰਦੀਪ ਸਿੰਘ ਸਿੱਧੂ ਦੇ ਰੂਪ 'ਚ ਵੀ ਕੌਮ ਚੇਤੇ ਕਰਦੀ ਹੈ, ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੌਜਵਾਨ ਜੋਸ਼ ਨੂੰ ਇੱਕ ਰਾਹ ਜਿਹੜਾ ਹੈਗਾ ਦਿੱਤਾ ਕਿ ਜਿਹੜਾ ਪ੍ਰੋਗਰਾਮ ਬਣਿਆ ਹੋਇਆ ਆਪਾਂ ਉਹਦੇ ਤੇ ਰਵਾਂਗੇ। 26 ਜਨਵਰੀ ਵਾਲੇ ਦਿਨ ਜੋ ਕੁਝ ਉੱਥੇ ਕਿਸਾਨ ਸੰਘਰਸ਼ ਮੌਕੇ ਵਾਪਰਿਆ, ਉਹਦੇ ਵਿੱਚ ਸ਼ਹੀਦ ਭਾਈ ਨਵਰੀਤ ਸਿੰਘ ਦੀ ਸ਼ਹਾਦਤ, ਜੋ ਮੌਕੇ ਦੇ ਉੱਤੇ ਉੱਥੇ ਮਾਰੇ ਗਏ, ਸ਼ਹੀਦ ਹੋ ਗਏ, ਉਹ ਇੱਕ ਬੇਮਿਸਾਲ ਐਕਸ਼ਨ ਕਾਰਨਾਮਾ ਹੋਇਆ। ਕਿਉਂਕਿ ਸ਼ਹਾਦਤਾਂ ਸੰਘਰਸ਼ਾਂ ਨੂੰ, ਕੌਮ ਦੇ ਜੀਵਨ ਨੂੰ ਹੋਰ ਮਜ਼ਬੂਤ ਕਰਦੀਆਂ ਨੇ। ਇਸ ਤੋਂ ਬਿਨਾ ਇਹ ਗੱਲ ਕਿ ਹੋਰ ਵੀ ਬਹੁਤ ਸਾਰੀਆਂ ਇਸ ਸੰਘਰਸ਼ ਦੌਰਾਨ ਘੱਟੋ ਘੱਟ 1000-1500 ਜਾਨਾਂ ਗਈਆਂ, ਪਰ ਨਵਰੀਤ ਸਿੰਘ ਦੀ ਸ਼ਹਾਦਤ ਇੱਕ ਵੱਖਰੇ ਅਰਥ ਰੱਖਦੀ ਹੈ। ਚੇਤੇ ਕਰੋ, ਇੱਕ ਸੰਤ ਮਹਾਪੁਰਸ਼ਾਂ ਨੇ ਉੱਥੇ ਚਿੱਠੀ ਲਿਖ ਕੇ ਗੋਲੀ ਮਾਰ ਲਈ ਸੀ, ਪਰ ਉਹ ਉਹੋ ਜਿਹਾ ਜਲਾਓ ਨਹੀਂ, ਕਿਉਂਕਿ ਖੁਦਕੁਸ਼ੀ ਜਾਂ ਆਪਦੀ ਆਪ ਜਾਨ ਲੈਣ ਨਾਲੋਂ ਆ ਜਿਹੜਾ ਹੈਗਾ ਕਿ ਲੜਦਿਆਂ ਜੂਝਦਿਆਂ ਮਰਦਿਆਂ ਜਾਨ ਦੇ ਦੇਣੀ, ਵਾਰ ਦੇਣੀ, ਇਹ ਕੋਈ ਅਰਥ ਰੱਖਦੀ ਗੱਲ ਸੀ। ਸੋ ਵੀਰ ਨਵਰੀਤ ਸਿੰਘ ਨੂੰ ਚੇਤੇ ਕਰਦਿਆਂ ਅੱਜ ਉਹ ਐਕਸ਼ਨ ਜਿਹਨੇ ਸਾਡੀ ਕੌਮ ਦੇ ਇਤਿਹਾਸ ਨੂੰ, ਜਿਹੜੇ ਕਹਿੰਦੇ ਸੀਗੇ ਅੱਛਾ ਦਿੱਲੀ ਦੇ ਲਾਲ ਕਿਲੇ ਤੇ ਸਿੱਖਾਂ ਨੇ ਝੰਡਾ ਚਲਾਇਆ ਵੀ ਸੀ, ਸੋ ਅੱਜ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਦਿਨ ਵਾ 26 ਜਨਵਰੀ ਦਾ, ਇਹ ਸਾਡੀ ਕੌਮ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਵੀ ਚੇਤੇ ਕੀਤਾ ਜਾਂਦਾ ਕਿ ਉਸ ਦਿਨ ਸਾਡੀ ਕੌਮ ਨੇ ਲਾਲ ਕਿਲੇ ਤੇ ਖਾਲਸਾਈ ਪਰਚਮ ਚਲਾਇਆ ਸੀ। ਵੀਰ ਜਗਰਾਜ ਸਿੰਘ ਵਾਂ ਪਿੰਡ, ਜਿਨ੍ਹਾਂ ਨੂੰ ਇਹ ਸੱਚੇ ਪਾਤਸ਼ਾਹ ਨੇ ਸੇਵਾ ਲਈ ਮਿਥਿਆ, ਉਹਨਾਂ ਨੂੰ ਚਿੱਤ ਚੇਤਾ ਹੀ ਨਹੀਂ ਸੀ। ਉਹ ਜਿਵੇਂ ਆਮ ਨੌਜਵਾਨ ਕਿਸਾਨ ਸੰਘਰਸ਼ 'ਚ ਗਏ ਆ ਉਵੇਂ ਉਹ ਵੀ ਗਿਆ, ਪਰ ਉੱਥੇ ਉਹਦੇ ਤੋਂ ਸੇਵਾ ਵੱਡੀ ਲੈ ਲਈ। ਇਹ ਗੱਲ ਆਪਦੀ ਥਾਂ ਤੇ ਆ ਕਿ ਬਾਅਦ ਵਿੱਚ ਜਦੋਂ ਸਟੇਟ ਦਾ ਜਿਹੜਾ ਜ਼ੁਲਮ ਤਿੱਖਾ ਹੋਇਆ, ਬਹੁਤ ਸਾਰੇ ਭੈਣ ਭਰਾਵਾਂ ਨੂੰ ਪੁਲਿਸ ਨੇ ਫੜਿਆ, ਉਸ ਮੌਕੇ ਵੀਰ ਜਗਰਾਜ ਸਿੰਘ ਨੂੰ ਅਸੀਂ ਸਾਂਭਿਆ ਤੇ ਇੱਧਰ ਜਿਹੜੇ ਅੱਡ-ਅੱਡ ਥਾਵਾਂ ਤੇ ਉਹਨੂੰ ਉਹ ਦਿਨ ਲਗਾਏ। ਉਪਰੰਤ ਜਦੋਂ ਜ਼ਮਾਨਤ ਹੋ ਗਈ ਫਿਰ ਚਲੋ ਪੇਸ਼ ਵੀ ਕੀਤਾ। ਅੱਜ ਵਿਆਹ ਹੋ ਗਿਆ ਤੇ ਅੱਜ ਦੱਸ ਰਿਹਾ ਸੀ ਕਿ ਬੱਚੀ ਦਾ ਜਨਮ ਹੋਇਆ ਪਰਿਵਾਰ 'ਚ। ਸੋ ਇਹ ਜਿਹੜੇ ਖੁਸ਼ੀਆਂ ਗਮੀਆਂ ਇਹ ਸਾਡੇ ਸੰਘਰਸ਼ ਦਾ ਹਿੱਸਾ ਨੇ। ਤੇ ਪਰ ਅੱਜ 40 ਵਰ੍ਹੇ ਪਹਿਲਾਂ ਇੱਕ ਹੋਰ ਗੱਲ ਵੀ 26 ਜਨਵਰੀ ਨਾਲ ਜੁੜੀ ਹੋਈ ਹੈ। ਉਹ ਇਹ ਆ ਕਿ ਅੱਜ ਦੇ ਦਿਨ ਭਾਰਤੀ ਤੰਤਰ ਨੂੰ ਪ੍ਰਣਾਏ ਹੋਏ ਸਿੱਖ ਨੇ, ਜਿਹੜੇ ਜਿਨ੍ਹਾਂ ਨੂੰ ਲੱਗਦਾ ਕਿ ਜਿਹੜੇ ਖਾਲਿਸਤਾਨੀ ਨੇ ਜਾਂ ਪੰਥ ਦੀ ਗੱਲ ਕਰਨ ਵਾਲੇ ਨੇ, ਕੌਮ ਦੀ ਚੜ੍ਹਦੀ ਕਲਾ ਲੋਚਦੇ, ਇਹਨਾਂ ਨੂੰ ਤਾਂ ਅਕਲ ਨਹੀਂ, ਅਸੀਂ ਭਾਰਤ ਮਾਤਾ ਤੋਂ ਬੜਾ ਕੁਝ ਲੈ ਲੈਣਾ। ਸੋ ਉਹਨਾਂ ਨੇ ਅੱਜ ਦੇ ਦਿਨ 1986 ਦੇ ਵਿੱਚ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਨਾਰਾ ਲਾਇਆ ਹੋਇਆ ਸੀ ਰਾਜੀਵ ਗਾਂਧੀ ਐਂਡ ਕੰਪਨੀ ਨੇ, ਤੇ ਬਰਨਾਲਾ ਐਂਡ ਕੰਪਨੀ ਸੋਚਦੀ ਸੀ ਕਿ ਜਿਹੜੇ ਅੱਜ ਸਰਬੱਤ ਖਾਲਸਾ ਸੱਦੀ ਬੈਠੇ ਆ, ਇਹਨਾਂ ਨੂੰ ਕਿਹਨੇ ਪੁੱਛਣਾ ਜਦੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੁੜੀ ਹੋਈ ਸੰਗਤ ਨੇ ਸੁਣਨਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਤੇ ਬਾਕੀ ਮੰਗਾਂ ਵੀ ਪੂਰੀਆਂ ਕਰ ਦੇਣੀਆਂ ਨੇ, ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਹੋਣ ਲੱਗਿਆ, ਤਾਂ ਸੰਗਤ ਤਾਂ ਇਹਨਾਂ ਪ੍ਰਬੰਧਕਾਂ ਦੇ ਦੁਆਲੇ ਹੋ ਜੂ। ਪਰ 10 ਵਜੇ ਨੂੰ ਸਪਸ਼ਟ ਹੋ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਬਾਕੀ ਮੰਗਾਂ ਵੀ ਖੂਹ ਖਾਤੇ ਪੈ ਰਹੀਆਂ ਨੇ। ਇਹਨਾਂ ਨੂੰ ਛੱਤਰ ਫੇਰ ਕੇ ਕਹਿ ਦਿੱਤਾ ਗਿਆ ਕਿ ਸਤਲੁਜ ਜਮਨਾ ਲਿੰਕ ਨਹਿਰ ਜ਼ਰੂਰ ਪੂਰੀ ਕਰੋ, ਤੇ ਇਹ ਕਰਨ ਲੱਗ ਵੀ ਗਏ। ਜੇ ਉਦੋਂ ਕਿਤੇ ਬਰਨਾਲਾ ਤੇ ਬਰਨਾਲੇ ਦੀ ਸਰਕਾਰ ਪਾਰਟੀ ਦਾ ਪੰਥ ਦਾ ਸੋਚਦੀ ਤੇ ਅਸਤੀਫਾ ਦੇ ਦਿੰਦੀ ਤਾਂ ਕਹਾਣੀ ਕੁਝ ਹੋਰ ਹੋਣੀ ਸੀ, ਪਰ ਕੁਰਸੀ ਨਾਲ ਚਿੰਬੜੇ ਰਹੇ। ਉਸ ਤੋਂ ਥੋੜੇ ਦਿਨ ਬਾਅਦ 29 ਅਪ੍ਰੈਲ ਨੂੰ ਜਦੋਂ ਖਾਲਿਸਤਾਨ ਦਾ ਐਲਾਨ ਹੋਇਆ, ਉਦੋਂ ਫਿਰ ਪੁਲਿਸ ਭੇਜਤੀ ਦਰਬਾਰ ਸਾਹਿਬ 'ਚ, ਜਿਹਦੇ ਕਰਕੇ ਬਹੁਤ ਸਾਰੇ ਅਕਾਲੀ ਆਗੂਆਂ ਨੇ ਅਸਤੀਫੇ ਦੇਤੇ ਤੇ ਉਸ ਤੋਂ ਬਾਅਦ ਬਰਨਾਲੇ ਦੀ ਸਰਕਾਰ ਕਾਂਗਰਸ ਦੇ ਸਹਾਰੇ ਸੀ। ਪਰ ਇਹ ਗੱਲ ਅੱਜ ਦੇ ਦਿਨ ਨਾਲ ਜੁੜੀ ਹੋਈ ਆ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣ ਦਾ ਲਾਰਾ ਲਾਇਆ ਸੀ, ਉਹ ਫਿਰ ਇਹਨਾਂ ਦੇ ਮੂੰਹ ਤੇ ਥੁੱਕ ਕੇ ਭਾਰਤੀ ਸਰਕਾਰ ਨੇ ਕਿਹਾ ਸੀਗਾ ਵੀ ਤੁਹਾਡੀ ਕੌਮ ਦੇ ਵਿੱਚ ਤੁਹਾਡੇ ਤੋਂ ਜੁੱਤੀਆਂ ਪਵਾਉਣੀਆਂ ਨੇ। ਇਹੋ ਜਿਹੇ ਆਗੂ ਅੱਜ ਵੀ ਬਥੇਰੇ ਨੇ ਜਿਹੜੇ ਸੋਚਦੇ ਆ ਬੀਜੇਪੀ ਤੋਂ, ਕਾਂਗਰਸ ਤੋਂ, ਭਾਜਪਾ ਤੋਂ, ਫਲਾਨੇ ਤੋਂ ਆ ਲੈ ਆਵਾਂਗੇ, ਜਦੋਂ ਕਿ ਭਾਰਤੀ ਤੰਤਰ ਇਹਨਾਂ ਨੂੰ ਕੱਖ ਨਹੀਂ ਸਮਝਦਾ।
खैर अज एक खबर है कि केदारनाथ, बद्रीनाथ, जमुनोत्री धाम ते होर मंदिरां विच गैर हिंदुआं दे दाखले उत्ते रोक लग रही है। बद्रीनाथ, केदारनाथ मंदिर समति ने इहो जिहा प्रस्ताव लिआंदा है। BKTC ਵੱਲੋਂ बद्रीनाथ केदारनाथ मंदिर समति ਵੱਲੋਂ आगामी बोर्ड 'ਚ ਮਤਾ ਪਾਸ ਕੀਤਾ ਜਾਵੇਗਾ ਤੇ ਇਹ ਫਿਰ ਪ੍ਰਬੰਧਕਾਂ ਵੱਲੋਂ ਉੱਤਰਾਖੰਡ ਦੀ ਧਾਰਮਿਕ ਅਤੇ ਸੰਸਕ੍ਰਿਤੀ ਦੀ ਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ। ਹੁਣ ਮੰਦਰ ਉਹਨਾਂ ਦੇ ਆ ਜਿਨ੍ਹਾਂ ਕੋਲੇ ਮੁਲਕ ਦਾ ਸਾਰਾ ਇਸ ਟਾਈਮ ਸੱਤਾ ਵਾ, ਤੰਤਰ ਸਾਰਾ ਉਹਨਾਂ ਕੋਲ ਆ। ਅਗਲਿਆਂ ਦੀ ਇਸ ਗੱਲ ਨੂੰ ਬੜਾ ਪੋਜ਼ਿਟਿਵਲੀ ਦਿਖਾਇਆ ਜਾ ਰਿਹਾ। ਪਰ ਦਰਬਾਰ ਸਾਹਿਬ ਦੇ ਵਿੱਚ ਜੇ ਸਿੱਖ ਕਹਿਣ ਕਿ ਇੱਥੇ ਮਰਿਆਦਾ ਲਾਗੂ ਹੋਣੀ ਚਾਹੀਦੀ ਆ, ਜਿਹੜੀਆਂ ਗੱਲਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਵਰਜਿਤ ਨੇ, ਨਹੀਂ ਕਰਨ ਚਾਹੀਦੀਆਂ, ਉਹ ਨਾ ਹੋਣ ਤਾਂ ਉਸ ਮੌਕੇ ਸਾਰਾ ਇੰਡੀਆ ਲੇਰਾ ਮਾਰਨ ਲੱਗ ਜਾਂਦਾ। ਪਿਛਲੇ ਦਿਨੀ ਕੋਈ ਬੀੜੀ, ਸਿਗਰਟ, ਤੰਬਾਕੂ ਜਿਹੜਾ ਕਿ ਸਾਡੇ ਸਿੱਖ ਧਰਮ 'ਚ ਬਜ਼ਰਕ ਰਹਿਤ ਮੰਨਿਆ ਜਾਂਦਾ ਹੈ, ਉਹਦੇ ਕਰਕੇ ਇੱਥੇ ਦਰਬਾਰ ਸਾਹਿਬ 'ਚ ਕਿਸੇ ਨੂੰ ਸਿੱਖਾਂ ਨੇ ਘੂਰਿਆ ਕੱਪਿਆ, ਬੜਾ ਰੰਡੀ ਰੋਣਾ ਪਾਇਆ ਭਾਰਤੀਆਂ ਨੇ, ਬੜਾ ਕੁਝ ਲਿਖਿਆ ਕਿ ਜੀ ਦੇਖੋ ਫੇਰ ਕੀ ਹੋ ਗਿਆ ਜੇ ਬੀੜੀ ਸਿਗਰਟ ਲੈ ਗਏ, ਫੇਰ ਕੀ ਹੋ ਗਿਆ ਜੇ ਐਂ ਕਰਦੇ ਆ। ਮਤਲਬ ਜਿੰਨੀਆਂ ਗੱਲਾਂ ਸਿੱਖ ਧਰਮ ਦੇ ਵਿੱਚ ਗਲਤ ਨੇ, ਹਿੰਦੂ ਲਾਲੇ ਕੱਟੜਪੰਥੀ ਕਹਿੰਦੇ ਆ ਅਸੀਂ ਕਰਨੀਆਂ ਨੇ, ਤੁਸੀਂ ਕਰਕੇ ਸਾਨੂੰ ਰੋਕ ਕੇ ਦਿਖਾਓ। ਤੇ ਫਿਰ ਲਿਖਦੇ ਆ ਜੇ ਮੰਦਰਾਂ 'ਚ, ਜੇ ਗੁਰਦੁਆਰਿਆਂ 'ਚ ਕਹਿੰਦੇ ਸਿੱਖਾਂ ਦੇ ਵਿੱਚ ਆਪਾਂ ਜਾਣਾ ਬੰਦ ਕਰ ਦਈਏ, ਇਹਨਾਂ ਦੇ ਲੰਗਰ ਵਿਹਲੇ ਹੋ ਜਾਣ, ਲੰਗਰਾਂ 'ਚ ਪੈਸੇ ਆਪਾਂ ਪਾਉਂਦੇ ਆ ਤਾਂ ਲੰਗਰ ਚੱਲਦੇ ਆ। ਹੁਣ ਆਹ ਲਾਲਿਆਂ ਦੀ ਔਕਾਤ ਆ, ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਕਿ ਐਵੇਂ ਉੱਥੇ ਬੇਇੱਜ਼ਤੀ ਕਰਾਉਣ ਜਾਂਦੇ ਹੋ, ਜੇ ਸਿਰ ਮਾੜਾ ਜਿਹਾ ਨੰਗਾ ਹੋ ਗਿਆ ਤਾਂ ਤੁਹਾਡੇ ਬਰਛਾ ਮਾਰ ਦਿੰਦੇ ਆ। ਜੇ ਬੀੜੀ ਸਿਗਰਟ ਮਿਲ ਜੇ, ਤੁਸੀਂ ਮੰਦਰਾਂ 'ਚ ਜਾਓ, ਇਹਨਾਂ ਦੇ ਗੁਰਦੁਆਰਿਆਂ ਤੋਂ ਲੈਣਾ ਕੀ ਆ। ਸੋ ਇੱਕ ਪਾਸੇ ਭਾਰਤੀ ਕੱਟੜਵਾਦ ਲਾਲੇ ਹਿੰਦੂ ਅੱਤਵਾਦੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਕਿ ਜੇ ਤੁਸੀਂ ਹਿੰਦੂਆਂ ਨੂੰ ਜਾਂ ਮਾੜੀ ਬਿਰਤੀ ਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਤੋਂ ਦੂਰ ਜਾਂਦਿਆਂ ਦੇਖ ਕੇ ਪੁੱਠੀਆਂ ਗੱਲਾਂ ਕਰਦਿਆਂ ਰੋਕੋ ਟੋਕੋਗੇ, ਅਸੀਂ ਤੁਹਾਡਾ ਭੰਡੀ ਪ੍ਰਚਾਰ ਕਰਾਂਗੇ। ਦੂਜੇ ਪਾਸੇ ਆਪਦੇ ਮੰਦਰਾਂ ਦੇ ਵਿੱਚ ਲਿਖ ਕੇ ਲਾਉਂਦੇ ਆ ਇੱਥੇ ਕੈਪਰੀ ਨਾ ਪਾ ਕੇ ਆਓ, ਫਲਾਨਾ ਨਾ ਪਾ ਕੇ ਆਓ। ਪਹਿਲਾਂ ਲਿਖਦੇ ਸੀ कि जी सन्यासियों के मंदिर में दलितों का प्रवेश निषेध है। मतलब कि ਜਿਹੜੇ ਭਾਰਤ ਦੇ ਮੂਲ ਵਾਸੀ ਨੇ, ਜਿਨ੍ਹਾਂ ਨੂੰ ਸ਼ੂਦਰ ਕਿਹਾ, ਨੀਚ ਕਿਹਾ, ਜਿਨ੍ਹਾਂ ਨੂੰ ਕੱਲੇ ਸਿੱਖ ਧਰਮ ਨੇ ਗਲ ਨਾਲ ਲਾਇਆ, ਉਹਨਾਂ ਨੂੰ ਕਹਿੰਦੇ ਵੜ ਨਹੀਂ ਦੇਣਾ। ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ, ਹੁਣ ਆ ਨਵਾਂ ਸਿਆਪਾ ਪਾਤਾ ਵੀ ਸਾਰੇ ਗੈਰ ਜਿਹੜੇ ਹਿੰਦੂ ਨੇ ਮਤਲਬ ਉਹ ਨਹੀਂ ਵੜ ਸਕਦੇ। ਚਲੋ ਇਸ ਬਹਾਨੇ ਜੇ ਕਿਤੇ ਇੰਨਾ ਹੀ ਮੰਨ ਲੈਣ ਵੀ ਅਸੀਂ ਦਲਿਤਾਂ ਨੂੰ, ਸ਼ੂਦਰਾਂ ਨੂੰ ਵੀ ਅੰਦਰ ਐਂਟਰੀ ਦੇ ਦਿਆਂਗੇ, ਕਿਉਂਕਿ ਇਹ ਵੀ ਬੜਾ ਪੰਗਾ, ਥਾਂ ਥਾਂ ਤੇ ਬੋਰਡ ਲਿਖ ਕੇ ਲਾਏ ਹੋਏ ਨੇ, ਉਹ ਕਿਹੜਾ ਮਿਟ ਗਏ। ਪਰ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਆਬੇ ਖੇਤਰ ਦੇ ਵਿੱਚ ਕੁਝ ਲੋਕ ਦਲਿਤ ਭਾਈਚਾਰੇ ਨੂੰ ਬਰਗਲਾ ਰਹੇ ਨੇ ਕਿ ਜਿਹੜੇ ਲੋਕ ਗੁਰੂ ਰਵਿਦਾਸ ਨਹੀਂ ਕਹਿੰਦੇ, ਭਗਤ ਰਵਿਦਾਸ ਕਹਿੰਦੇ ਆ, ਅਸੀਂ ਉਹਨਾਂ ਤੇ ਮੁਕੱਦਮੇ ਦਰਜ ਕਰਾਵਾਂਗੇ। ਖਾਸ ਨਿਸ਼ਾਨਾ ਇਹ ਆ ਕਿ ਦਲਿਤ ਭਾਈਚਾਰੇ ਨੂੰ, ਖਾਸ ਤੌਰ ਤੇ ਦਲਿਤ ਸਿੱਖਾਂ ਨੂੰ ਕਿਵੇਂ ਸਿੱਖੀ ਤੋਂ ਤੋੜਨਾ। ਇਸ ਪ੍ਰੋਜੈਕਟ ਦੇ ਤਹਿਤ, ਇਹ ਹੈ ਤਾਂ ਇੰਡੀਅਨ ਸਟੇਟ ਦਾ ਪ੍ਰੋਜੈਕਟ ਆ, ਇਹ ਏਜੰਸੀਆਂ ਦਾ ਪ੍ਰੋਜੈਕਟ ਆ ਸਾਰਾ, ਇਹਦੇ ਤਹਿਤ ਬਹੁਤ ਕੁਝ ਕੀਤਾ ਜਾ ਰਿਹਾ। ਅੱਜ ਲੋਕਾਂ 'ਚ ਚਰਚਾ ਛਿੜੀ ਹੋਈ ਆ ਕਿ ਅੱਜ ਤੱਕ ਤਾਂ ਬ੍ਰਾਹਮਣਵਾਦ ਨੇ ਦਲਿਤ ਭਾਈਚਾਰੇ ਨੂੰ ਕਦੇ ਨਹੀਂ ਇਸ ਤਰ੍ਹਾਂ ਕੀਤਾ, ਤੇ ਅੱਜ ਜਿਹੜੇ ਰਾਮਾਨੰਦ ਮਹਾਪੁਰਸ਼ ਨੇ ਉਹਨਾਂ ਨੂੰ ਜਿਹੜਾ ਉੱਥੇ ਦਿੱਲੀ ਸੱਦ ਕੇ ਬੜਾ ਮਾਣ ਸਨਮਾਨ ਦਿੱਤਾ ਜਾ ਰਿਹਾ। ਸੋ ਜਦੋਂ ਉਹਨਾਂ ਨੇ ਕਿਸੇ ਨੂੰ, ਮਤਲਬ ਆਪਣੇ ਨਾਲ ਹੋਈ ਆ ਨਾ, ਜਦੋਂ ਗਿਆਨੀ ਜੈਲ ਸਿੰਘ ਬਣਾਇਆ ਸੀ ਰਾਸ਼ਟਰਪਤੀ, ਉਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ। ਇਵੇਂ ਜਦੋਂ ਮਿਜ਼ਾਈਲ ਮੈਨ ਆਖੇ ਜਾਂਦੇ, ਜਿਹਨੇ ਪਰਮਾਣੂ ਬੰਬ ਬਣਾਇਆ, ਜਦੋਂ ਉਹਨੂੰ ਰਾਸ਼ਟਰਪਤੀ ਬਣਾਇਆ ਉਦੋਂ ਮੁਸਲਮਾਨਾਂ ਦਾ ਘਾਣ ਹੋਇਆ। ਤੇ ਹੁਣ ਦਲਿਤਾਂ ਦਾ, ਸ਼ੂਦਰਾਂ ਦਾ ਘਾਣ ਕਰਨ ਲਈ ਪੂਰੀਆਂ ਤਿਆਰੀਆਂ ਨੇ, ਹੋ ਹੀ ਰਿਹਾ। ਤੇ ਜਿਹੜੇ ਥਾਪੜੇ ਦਿੱਤੇ ਜਾ ਰਹੇ ਨੇ, ਇਹਦੇ ਅਰਥ ਇਕੱਲੇ ਇਹ ਨਹੀਂ ਕਿ ਦਲਿਤ ਕੁੱਟਣੇ ਆ, ਇਹਦਾ ਅਰਥ ਇਹ ਵੀ ਆ ਕਿ ਬਾਕੀ ਭਾਈਚਾਰਿਆਂ, ਖਾਸ ਤੌਰ ਦੇ ਉੱਤੇ ਜਿਹੜੀਆਂ ਕੌਮਾਂ ਦਲਿਤਾਂ ਨੂੰ ਗਲ ਨਾਲ ਲਾ ਸਕਦੀਆਂ ਨੇ ਜਾਂ ਲਾ ਸਕੀਆਂ ਨੇ, ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਜਿਹੜਾ ਗੁਰੂ ਦਾ ਘਰ ਵਾ, ਇੱਥੇ ਤਾਂ ਅਸੀਂ ਨਾ ਆਹ ਲਾਈਏ ਬਈ ਜੀ ਗੈਰ ਹਿੰਦੂਆਂ ਦੇ ਦਾਖਲੇ ਤੇ ਰੋਕ, ਨਾ ਅਸੀਂ ਇਹ ਕਹੀਏ ਵੀ ਸ਼ੂਦਰ ਨਹੀਂ ਵੜ ਸਕਦਾ, ਅਸੀਂ ਤਾਂ ਕਹਾਂਗੇ ਵੀ ਸਾਰੇ ਆਓ ਜੀ, ਦੁਨੀਆ ਭਰ ਦੇ ਵਿੱਚੋਂ ਕੋਈ, ਪਰ ਮਰਿਆਦਾ ਦਾ ਖਿਆਲ ਰੱਖੋ।
ਤੇ ਗੁਰੂ ਕਾ ਲੰਗਰ ਛਕੋ, ਸੇਵਾ ਕਰੋ, ਉਪਦੇਸ਼ ਜਿਹੜਾ ਹੈਗਾ ਧਾਰਨ ਕਰਕੇ ਸਿੱਖ ਸਜੋ, ਜੇ ਸਜ ਹੁੰਦਾ ਸਿੰਘ ਸਜੋ। ਇੱਧਰ ਕਹਿੰਦੇ ਆ ਜੀ ਗੈਰ ਹਿੰਦੂ ਨਹੀਂ ਦਿਖਣਾ ਚਾਹੀਦਾ ਜੀ, ਫਲਾਨਾ ਨਹੀਂ ਹੋਣਾ ਚਾਹੀਦਾ। ਖੈਰ ਇੱਥੇ ਭਾਰਤ ਵਿੱਚ ਮੁਸਲਮਾਨਾਂ ਦਾ ਨਾਂ ਲੈ ਕੇ ਜੋ ਕੁਝ ਵਾਪਰ ਰਿਹਾ ਉਹਦੀ ਗੱਲ ਕਰਨੀ ਬਣਦੀ ਹੈ। ਅਕਸ਼ਰਧਾਮ ਦਿੱਲੀ ਦੇ ਵਿੱਚ ਇੱਕ ਹਮਲਾ ਹੋਇਆ ਸੀ, ਜਿਹਦੇ ਵਿੱਚ 2019 ਚ ਬਹੁਤ ਸਾਰੇ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਇਹਨਾਂ ਦੀਆਂ ਮੁਸਲਮਾਨਾਂ ਦੀਆਂ। ਉਹ ਜਿੰਨੇ ਫੜੇ ਉਹ ਤਕਰੀਬਨ ਸਾਰਿਆਂ ਨੂੰ ਅਦਾਲਤ ਜਿਹੜੀ ਆ ਇਸ ਮੌਕੇ ਛੱਡੀ ਜਾ ਰਹੀ ਆ 5-6 ਸਾਲਾਂ ਬਾਅਦ। ਜਿੰਨੇ ਦੋਸ਼ੀ ਫੜੇ ਅਕਸ਼ਰਧਾਮ ਤੇ ਮੰਦਰ ਵਾਲੇ ਹਮਲੇ ਵਾਲੇ ਕੇਸ ਵਿੱਚ, ਉਹਨਾਂ ਦੇ ਵਿੱਚ ਜਦੋਂ ਅੱਜ ਸਾਰੇ ਦੋਸ਼ੀਆਂ ਦੀਆਂ, ਮੁਸਲਮਾਨ ਮੁੰਡਿਆਂ ਦੀਆਂ ਰਿਹਾਈਆਂ ਹੋ ਰਹੀਆਂ ਨੇ, ਤਾਂ ਜਮੀਅਤ ਉਲਮਾ ਇਹ ਹਿੰਦ ਨੇ ਇਹਨੂੰ ਕਾਨੂੰਨੀ ਜਿੱਤ ਦੱਸਦਿਆਂ ਕਿਹਾ ਕਿ ਜਿਹੜੇ ਬੇਗਨਾਹ ਸੀ ਇਹਨਾਂ ਨੂੰ ਇਨਸਾਫ ਤਾਂ ਚਲੋ ਜਿਹੜਾ ਮਿਲਣਾ ਸੀ ਮਿਲ ਗਿਆ, ਪਰ ਜਿਹੜੇ ਅਫਸਰਾਂ ਨੇ ਇਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਆ ਉਹਨਾਂ ਨੂੰ ਸਜ਼ਾ ਕਦੋਂ ਮਿਲੂ। ਤੋ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲੈ ਕੇ ਗਏ। ਖੈਰ ਗੱਲ ਮੈਂ ਇਹ ਕਰਨ ਲੱਗਿਆ ਕਿ ਜਿਵੇਂ ਮੁਸਲਮਾਨਾਂ ਦੇ ਉੱਤੇ ਅੰਨ੍ਹੇਵਾਹ ਝੂਠੇ ਕੇਸ ਪਾ ਕੇ ਮੁੰਡੇ ਟੰਗੇ ਜਾਂਦੇ ਆ। ਥੋੜੇ ਦਿਨ ਪਹਿਲਾਂ ਬੜਾ ਰੰਡੀ ਰੋਣਾ ਪਿਆ ਸੀ ਨਾ ਇੱਕ, ਵੀ ਦਿੱਲੀ 'ਚ ਜੀ ਬੜਾ ਬੰਬ ਚੱਲ ਗਿਆ, ਉਦੋਂ ਬੜੀ ਵੱਡੀ ਗਿਣਤੀ ਵਿੱਚ ਮੁਸਲਮਾਨ ਫੜੇ, ਤੇ ਫੜ ਕੇ ਜਦੋਂ ਕੋਈ ਦੋਸ਼ ਨਾ ਨਿਕਲੇ ਛੱਡ ਦਿਆ ਕਰਨ। ਤੇ ਇੰਡੀਅਨ ਮੀਡੀਆ ਫੜਨ ਦੀ ਤਾਂ ਖਬਰ ਵੱਡੀ ਦਿਆ ਕਰੇ, ਛੱਡੇ ਜਾਣ ਦੀ ਖਬਰ ਕੋਈ ਨਹੀਂ। ਖੈਰ ਗੱਲ ਇਹ ਆ ਕਿ ਇਹੀ ਕੁਛ ਆਪਣੇ ਨਾਲ ਹੋਇਆ। ਬੇਸ਼ੁਮਾਰ ਸਿੱਖ ਨੌਜਵਾਨ ਜਿਹੜੇ ਆ ਉਹਨਾਂ ਤੇ ਝੂਠੇ ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਸੁੱਟੇ ਗਏ। ਇੱਕ ਪਾਸੇ ਤਾਂ ਇਸ ਮੁਲਕ ਦੇ ਵਿੱਚ ਸੈਫਰਨ ਟੈਰੋਰਿਜ਼ਮ, ਭਗਵਾਂ ਅੱਤਵਾਦ ਦਿਨੋਂ ਦਿਨ ਜ਼ੋਰ ਫੜ ਰਿਹਾ, ਸਾਰਿਆਂ ਨੂੰ ਡਰਾ ਧਮਕਾ ਰਿਹਾ, ਟੈਰੋਰਾਈਜ਼ ਕਰ ਰਿਹਾ ਭਗਵਾਂ ਅੱਤਵਾਦ। ਦੂਜੇ ਪਾਸੇ ਦੂਜੀਆਂ ਕੌਮਾਂ ਨੂੰ ਐਵੇਂ ਹੀ ਝੂਠੇ ਦੋਸ਼ ਮੜ ਕੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਟੈਰੋਰਿਸਟ ਹੈ। ਇਸ ਮੁਲਕ ਦੀਆਂ ਏਜੰਸੀਆਂ ਨੂੰ ਐਸੇ ਭਾਰਤ ਵਿੱਚ ਚਾਈਨਾ ਡੋਰ, ਜਿਹਦੇ ਬਾਰੇ ਲੋਕ ਸਮਝਦੇ ਆ ਕਿ ਚਾਈਨਾ ਤੋਂ ਬਣ ਕੇ ਆਉਂਦੀ ਹੈ, ਨਹੀਂ ਭਾਈ, ਇਹ ਇੱਥੇ ਹੀ ਬਣਾਉਂਦੇ ਆ, ਉਹਨੂੰ ਚਾਈਨਾ ਡੋਰ ਕਹਿੰਦੇ ਆ। ਇਸ ਭਾਰਤ ਵਿੱਚ ਖਾਸ ਤੌਰ ਤੇ ਪਿਛਲੇ 5-6 ਦਿਨਾਂ 'ਚ ਪੰਜਾਬ ਦੇ ਵਿੱਚ ਜੋ ਕਹਿਰ ਚਾਈਨਾ ਡੋਰ ਨੇ ਢਾਇਆ। ਪਿਛਲੇ ਦਿਨੀ ਇੱਕ ਸਰਪੰਚ ਦੀ ਖਬਰ ਆਈ ਸਮਰਾਲਾ ਵਾਲੇ ਪਾਸਿਓਂ, ਬਈ ਉਹ ਵਿਚਾਰਾ ਸਾਰੇ ਪਿੰਡ 'ਚ ਹੋਕੇ ਦਿੰਦਾ ਮਰ ਗਿਆ, ਪਰ ਉਹਦਾ ਆਪਦਾ 14 ਸਾਲ ਦਾ ਪੁੱਤ ਜਿਹੜਾ ਸੀ ਉਹ ਚਾਈਨਾ ਡੋਰ ਨਾਲ ਵੱਢਿਆ ਗਿਆ। ਕੱਲ ਮੁੱਲਾਂਪੁਰ ਦਾਖੇ ਦੇ ਵਿੱਚ ਇੱਕ ਲੜਕੀ ਆਪਦੇ ਬੱਚਿਆਂ ਤੋਂ ਬਗੈਰ, ਜਿਹੜੀ ਆਪਦੇ 2 ਸਾਲ ਦੇ ਬੱਚੇ ਨੇ ਉਹਦੇ, ਉਹ ਬੱਚਿਆਂ ਨੂੰ ਛੱਡ ਕੇ ਦੁਕਾਨ ਤੋਂ ਕਿਤੇ ਸਕੂਟੀ ਤੇ ਨਿਕਲੀ ਤੇ ਉਹਦੇ ਗਲ 'ਚ ਟਾਇਰ ਪੈ ਗਿਆ, ਰੱਸੀ ਚਾਈਨਾ ਡੋਰ ਪੈ ਗਈ। ਹੁਣ ਉੱਥੋਂ ਦੀ ਪੁਲਿਸ ਨੇ ਕਹਿੰਦੇ ਜੀ ਬੜੇ ਬੰਦੇ ਫੜ ਲਏ, ਬੜੇ ਜੀ ਗ੍ਰਿਫਤਾਰੀ ਹੋ ਗਈ। ਪਰ ਗੱਲ ਇਹ ਹੈ, ਜਿਹੜਾ ਮੁਲਕ ਆਪਦੇ ਹੀ ਸੂਬੇ ਦੇ ਪਿੰਡਾਂ ਸ਼ਹਿਰਾਂ 'ਚੋਂ ਚਾਈਨਾ ਡੋਰ ਖਤਮ ਨਹੀਂ ਕਰ ਸਕਿਆ, ਉਹ ਹੋਰ ਕੀ ਕਰ ਲੂ। ਸੋ ਇਸ ਮੁਲਕ ਦੇ ਵਿੱਚ ਕੋਈ ਪ੍ਰਸ਼ਾਸਨ ਦਾ, ਕੋਈ ਸਿਸਟਮ ਦਾ, ਕੋਈ ਕਿਸੇ ਕਿਸਮ ਦੇ ਤੰਤਰ ਦਾ ਢਾਂਚਾ ਜਿਹੜਾ ਹੈਗਾ ਉਹ ਨਹੀਂ ਹੈ। ਇੱਥੇ ਸਿਰਫ ਇਹ ਆ ਕਿ ਘੱਟ ਗਿਣਤੀਆਂ ਤੇ ਜ਼ੁਲਮ ਕਰੋ, ਕਿਉਂਕਿ ਜਿਹੜੀ ਮੁਲਕ ਦੀ ਅਸਲ ਸਮਰੱਥਾ ਤਾਕਤ ਹੁੰਦੀ ਆ ਉਹ ਹੁੰਦੀ ਆ ਲੋਕਾਂ ਨੂੰ ਸਿਕਿਉਰ ਕਰਨਾ, ਸੁਰੱਖਿਆ ਦੇਣੀ। ਪਰ ਇਹਨਾਂ ਦਾ ਸਾਰਾ ਜ਼ੋਰ ਤਾਂ ਮੋਦੀ ਜਿੰਦਾਬਾਦ ਤੇ ਲੱਗਿਆ ਰਹਿੰਦਾ, ਤੇ ਇੱਕ ਪੁੱਠੇ ਕੰਮ ਕਰਦੇ ਆ ਜਿਹਦੀ ਕਰਕੇ ਸਿਕਿਉਰਿਟੀਆਂ ਦੇ ਉੱਤੇ ਬਹੁਤ ਖਰਚਾ ਵਰਚਾ ਕਰ ਲੈਂਦੇ ਆ। ਕੁੱਲ ਮਿਲਾ ਕੇ ਇਸ ਮੁਲਕ ਦਾ ਢਾਂਚਾ ਜਿਹੜਾ ਹੈ ਉਹ ਦਿਨੋਂ ਦਿਨ ਕਰਾਹੇ ਪੈ ਰਿਹਾ। ਤੇ ਫਿਰ ਕੀ ਕਰਦੇ ਆ, 26 ਜਨਵਰੀ ਆਉਂਦੀ ਆ, ਸਾਡੀ ਕੌਮ ਦੇ ਬਹੁਤ ਸਾਰੇ ਸਿੱਖਾਂ ਦੀਆਂ ਦਾੜੇ ਦਸਤਾਰਾਂ ਵਾਲਿਆਂ ਦੀਆਂ ਫੋਟੋਆਂ ਲਾ ਕੇ, ਐਤਕੀ ਵੀ ਲਾਈਆਂ ਦਿੱਲੀ ਦੇ ਵਿੱਚ, 26 ਜਨਵਰੀ ਆ ਗਈ ਕਹਿੰਦੇ। ਮੈਂ ਕਹਿੰਦਾ ਹੁੰਨਾ ਵੀ ਇਹ ਜਿਹੜੇ ਇਸ਼ਤਿਹਾਰ ਲੱਗ ਰਹੇ ਨੇ ਇਹ ਸਾਡੇ ਸੰਘਰਸ਼ ਦੇ ਜਿਉਂਦੇ ਹੋਣ ਦਾ, ਇਹ ਸੰਘਰਸ਼ ਜਾਰੀ ਹੈ, ਉਹਦਾ ਸਬੂਤ ਹੈ ਕਿ ਅੱਜ ਵੀ ਸਾਡੀ ਕੌਮ 'ਚ ਪੋਟੈਂਸ਼ੀਅਲ ਹੈਗਾ, ਅੱਜ ਵੀ ਸਾਡੀ ਕੌਮ ਦੇ ਵਿੱਚ ਇਹ ਜਿਗਰਾ ਹੈਗਾ। ਖੈਰ ਇਸ ਮੁਲਕ ਨੂੰ ਵਾਰ-ਵਾਰ ਛੇੜਿਆ ਜਾ ਰਿਹਾ, ਖਾਸ ਤੌਰ ਤੇ ਸਾਡੀ ਕੌਮ ਨੂੰ ਚੜਾਇਆ ਜਾ ਰਿਹਾ। ਪਿਛਲੇ ਦਿਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਤੇ ਕਹਿਤਾ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਬੱਚੇ ਕਰਨੇ ਚਾਹੀਦੇ ਨੇ, ਤਾਂ ਇੱਕ ਤਾਂ ਭਾਰਤ ਮਾਤਾ ਦੇ ਲਾਲ ਜਿਹੜੇ ਨੇ ਉਹ ਚੀਕਾਂ ਮਾਰਨ ਲੱਗੇ ਕਿ ਜੀ ਸਿੱਖਾਂ ਨੂੰ ਇਉਂ ਕਿਉਂ ਕਿਹਾ। ਦੂਜੇ ਪਾਸੇ ਜਿਹੜਾ ਹੈਗਾ ਇਹਨਾਂ ਦਾ RSS ਦਾ ਹੈੱਡ ਮੋਹਨ ਭਾਗਵਤ,
ਉਹ ਕਹਿੰਦਾ ਜਿਵੇਂ ਇੱਕ ਮੁਕਾਬਲਾ ਚੱਲ ਰਿਹਾ ਹੋਵੇ, ਕਹਿੰਦਾ ਜੀ ਹਿੰਦੂ ਜ਼ਰੂਰ ਕਰਨ ਇੰਨੇ ਇੰਨੇ ਬੱਚੇ। ਭਾਈ ਕਰ ਲਓ, ਕੌਣ ਕਹਿੰਦਾ ਤੁਹਾਨੂੰ ਨਾ ਕਰੋ, ਪਰ ਹਿੰਦੂਆਂ ਦੀ ਤਾਂ ਪਹਿਲਾਂ ਹੀ ਆਬਾਦੀ ਬਹੁਤ ਜ਼ਿਆਦਾ, ਤੇ ਇੰਨੀ ਆਬਾਦੀ ਆ, ਤੁਹਾਨੂੰ ਤਾਂ ਚੀਕਾਂ ਨਹੀਂ ਮਾਰਨੀਆਂ ਚਾਹੀਦੀਆਂ ਜਿਵੇਂ ਤੁਸੀਂ ਮਾਰਦੇ ਹੋ ਕਿ ਫੌਜ ਵਿੱਚ ਸਿੱਖ ਭਰਤੀ ਹੋਣ। ਤੁਸੀਂ ਸਿੱਖਾਂ ਤੋਂ ਕੀ ਲੈਣਾ? ਪਰ ਸੱਚਾਈ ਇਹ ਆ ਕਿ ਜਦੋਂ ਵੀ ਗੱਲ ਚੱਲਦੀ ਆ ਉਦੋਂ ਇਹ ਤੱਥ, ਇਹ ਸਬੂਤ ਆ ਕੇ ਸਾਹਮਣੇ ਖੜ ਜਾਂਦਾ ਕਿ ਸਿੱਖਾਂ ਵਾਂਗੂ ਕਿਸੇ ਨੂੰ ਅੜਨਾ ਮਰਨਾ ਖੜਨਾ ਲੜਨਾ ਆਉਂਦਾ ਹੀ ਨਹੀਂ। AK-47 ਟੈਂਕ ਤੇ ਹੋਰ ਹਥਿਆਰ ਇਹ ਘੋੜੇ ਕਿਸੇ ਕੋਲ ਜਿਹਦੇ ਕੋਲੇ ਮਰਜ਼ੀ ਹੋਣ ਭਾਰਤ, ਪਰ ਜੋ ਸਿੱਖ ਫੌਜੀ ਇਹਨਾਂ ਦੀ ਜਿਵੇਂ ਦਲੇਰੀ ਜੁਗਤ ਤੇ ਜੁਰਤ ਨਾਲ ਵਰਤੋਂ ਕਰਦਾ, ਉਹ ਕੋਈ ਹੋਰ ਕਰ ਨਹੀਂ ਸਕਦਾ। ਇਸ ਕਰਕੇ ਫਿਰ ਸਿੱਖਾਂ ਦੀ ਲੋੜ ਪੈਂਦੀ ਹੈ। ਸੋ ਅੱਜ ਦੇ ਇਸ ਮਾਹੌਲ ਵਿੱਚ ਜਦੋਂ ਸਾਡੀ ਕੌਮ ਨੂੰ ਪਾਠ ਤਾਂ ਆਪਾਂ ਇਹ ਪੜਾਉਣਾ ਹੈ ਕਿ ਭਾਈ ਆਪਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਆਪਦੇ ਧਰਮ 'ਚ ਪਰਪੱਕ ਹੋਵੋ, ਕਿਸੇ ਦੂਜੇ ਤੋਂ ਆਸ ਨਾ ਰੱਖੋ, ਖਾਸ ਤੌਰ ਤੇ ਹਿੰਦੂ ਤੋਂ ਬਿਲਕੁਲ ਆਸ ਨਾ ਰੱਖੋ। ਇੱਕ ਪਾਸੇ ਸਨਾਤਨ ਨੂੰ ਪਰਣਾਏ ਹੋਏ ਸਾਰੇ ਜਿਹੜੇ ਇਸ ਮੁਲਕ ਦੇ ਵਿੱਚ ਹਿੰਦੂ ਅੱਤਵਾਦੀ ਨੇ, ਉਹ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ, ਸਾਰੇ ਗੁਰੂ ਸਾਹਿਬਾਨ ਨੂੰ ਤੇ ਸਿੱਖਾਂ ਨੂੰ ਹਿੰਦੂ ਦੱਸ ਰਹੇ ਨੇ। ਦੂਜੇ ਪਾਸੇ ਸਾਡੇ ਬਾਬਾ ਧੁੰਮਾ ਜੀ, ਉਹ ਅੱਜ ਉੱਥੇ ਅੱਜ ਖਬਰ ਆਈ ਆ ਵੀ ਹਜੂਰ ਸਾਹਿਬ ਉਹਨਾਂ ਨੇ ਬਾਬਾ ਆਪਣੇ 9ਵੇਂ ਪਾਤਸ਼ਾਹ ਦਾ ਦਿਨ ਮਨਾਇਆ। ਵੈਸੇ ਤਾਂ 9ਵੇਂ ਪਾਤਸ਼ਾਹ ਤੱਕ ਦੀ ਸਿੱਖੀ ਨੂੰ ਜਾਂ ਸਿੱਖਾਂ ਨੂੰ ਲਾਲੇ ਸਮਝਦੇ ਆ ਵੀ ਇਹ ਕੋਈ ਏਡੀ ਗੱਲ ਨਹੀਂ। ਅਸੀਂ ਤਾਂ ਜੀ ਕਹਿੰਦੇ ਪਹਿਲੇ 9 ਗੁਰੂ ਸਾਹਿਬ ਨੂੰ ਮੰਨਦੇ ਹਾਂ, 10ਵੇਂ ਗੁਰੂ ਵਾਲੀ ਸਿੱਖੀ ਇਹਨਾਂ ਨੂੰ ਬੜੀ ਚੁਭਦੀ ਹੈ। ਸੋ 9ਵੇਂ ਗੁਰੂ ਦੀ ਸ਼ਹਾਦਤ ਬਾਰੇ ਤਾਂ ਉਹ ਕਹਿੰਦੇ ਜੀ ਹਿੰਦ ਕੀ ਚਾਦਰ। ਹੁਣ ਬਾਬੇ ਧੁੰਮੇ ਨੇ ਉੱਥੇ ਕਿਹਾ ਹਜੂਰ ਸਾਹਿਬ ਕਿ ਸਨਾਤਨੀਆਂ ਨੂੰ, ਹਰ ਸਨਾਤਨੀ ਦੇ ਘਰੇ 9ਵੇਂ ਪਾਤਸ਼ਾਹ ਦੀ ਤਸਵੀਰ ਲੱਗੀ ਹੋਣੀ ਚਾਹੀਦੀ। ਲਾ ਲੈਣਗੇ ਤਸਵੀਰ। ਉਹ ਤਾਂ ਕਹਿੰਦੇ ਹੀ ਸਿੱਖਾਂ ਨੂੰ ਹਿੰਦੂ ਆ, ਤੇ ਕਹਿੰਦੇ ਆ ਕਿ 9ਵੇਂ ਪਾਤਸ਼ਾਹ ਨੇ ਸਾਡੇ ਧਰਮ ਦੇ ਹੀ ਬੰਦੇ ਸੀਗੇ, ਉਹ ਤਿਲਕ ਜਨੇਊ ਦੀ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ। ਗੱਲ ਤਸਵੀਰਾਂ ਰੱਖਣ ਜਾਂ ਨਾ ਰੱਖਣ ਦੀ ਨਹੀਂ। ਬਹੁਤ ਇਹੋ ਜਿਹੇ ਹਿੰਦੂ ਮਿਲ ਜਾਣਗੇ ਜਿਹੜੇ ਸਪਸ਼ਟ ਤੌਰ ਤੇ ਕਹਿੰਦੇ ਆ ਕਿ ਬੇਸ਼ੱਕ ਗੁਰੂ ਸਾਹਿਬਾਨ ਜਾਂ ਬਹੁਤ ਸਾਰੇ ਸਿੱਖ ਹਿੰਦੂ ਪਰਿਵਾਰਾਂ ਚੋਂ ਆਏ, ਪਰ ਉਹ ਹਿੰਦੂ ਨਹੀਂ ਹੈਗੇ, ਉਹ ਸਿੱਖ ਸੀ। ਤੇ ਸਿੱਖ ਸੱਜਣ ਤੋਂ ਬਾਅਦ ਉਹਨਾਂ ਦਾ ਹਿੰਦੂਇਜ਼ਮ ਨਾਲ ਕੋਈ ਲਿੰਕ ਨਹੀਂ ਰਿਹਾ, ਤੇ ਉਹ ਇਹ ਗੱਲ ਮੰਨਦੇ ਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਸਪਸ਼ਟ ਤੌਰ ਤੇ ਇੱਕ ਧਰਮ ਦੇ ਆਗੂ ਦੀ ਜਾਂ ਰਹਿਬਰ ਦੀ ਦੂਜੇ ਧਰਮ ਲਈ ਸ਼ਹਾਦਤ ਆ। ਇਸ ਤਰ੍ਹਾਂ ਦੇ ਹਿੰਦੂ ਬਥੇਰੇ ਨੇ, ਪਰ ਇਸ ਗੱਲ ਨੂੰ ਸਨਾਤਨੀ ਜਿਹੜੇ ਆ ਉਹ ਬਿਲਕੁਲ ਹੋਰ ਤਰੀਕੇ ਨਾਲ ਕਹਿੰਦੇ ਨੇ। ਉਹ ਕਹਿੰਦੇ ਆ ਨਹੀਂ ਜੀ, ਇਹ ਸਾਰੇ ਸਿੱਖ ਜਿਹੜੇ ਨੇ ਹਿੰਦੂ ਹੀ ਨੇ। ਹੁਣ ਤਾਂ ਗਾਣੇ ਬੜੇ ਗਾਉਂਦੇ ਫਿਰਦੇ ਆ ਸੋਸ਼ਲ ਮੀਡੀਆ ਉੱਤੇ 15-20 ਤਾਂ ਮੈਂ ਹੀ ਦੇਖ ਚੁੱਕਿਆ। ਉਹ ਲਾ ਕੇ ਲਾਲ ਪੀਲੇ ਰੰਗ ਬਰੰਗੇ ਜੇ ਝੱਗੇ ਝਪੂਲੇ ਜੇ ਉੱਤੇ ਗਾ ਰਹੇ ਹੁੰਦੇ ਨੇ ਕਿ ਦੇਖੋ ਜੀ ਗੁਰੂ ਸਾਹਿਬਾਨ ਜਿਹੜੇ ਆ ਜਾਂ 10 ਗੁਰੂ ਨੇ ਹਿੰਦੂਆਂ ਦੇ ਸੀਗੇ ਤੇ ਹਿੰਦੂ ਧਰਮ ਬੜਾ ਵੱਡਾ ਸੀ, ਜੇ ਆਪਾਂ ਸਾਰੇ ਇਕੱਠੇ ਰਵਾਂਗੇ। ਹੁਣ ਜਿਹੜੀ ਗੱਲ ਬੜੇ ਲੰਮੇ ਅਰਸੇ ਤੋਂ ਹੋਰ ਲੋਕ ਸਾਨੂੰ ਸਮਝਾਉਂਦੇ ਮਰ ਗਏ, ਆਪਣੀ ਕੌਮ ਦੇ ਆਗੂ ਆਪਾਂ ਨੂੰ ਸਮਝਾਉਂਦੇ ਮਰ ਗਏ ਕਿ ਆਪਣੀ ਕੌਮ ਦਾ ਹਿੰਦੂਕਰਨ ਕਰ ਰਹੇ ਨੇ, ਹੁਣ ਤਾਂ ਸਨਾਤਨੀ ਨੰਗੀ ਚਿੱਟੀ ਕਹਿਣ ਲੱਗ ਗਏ ਉਹ ਗੱਲ। ਪਰ ਸਾਡੀ ਕੌਮ ਜਿਹੜੀ ਆ, ਖਾਸ ਤੌਰ ਤੇ ਉੱਤੇ ਜਿਹੜੇ ਸਿਆਸੀ ਲੋਕ ਨੇ, ਇਹਨਾਂ ਨੂੰ ਬੁਖਾਰ ਹੋਰ ਹੀ ਚੜਿਆ ਪਿਆ। ਇਹ ਕਹਿੰਦੇ ਜੀ ਅਸੀਂ ਭਾਰਤ ਮਾਤਾ ਤੋਂ ਸਭ ਕੁਝ ਲੈ ਲੈਣਾ। ਕਮਾਲ ਦੀ ਗੱਲ ਆ, ਇੱਕ ਪਾਸੇ ਜਿਹੜੇ ਤਾਮਿਲਨਾਡੂ ਦੇ ਤਾਮਿਲ ਲੋਕ ਨੇ, ਉਹ ਸ਼ਰੇਆਮ ਕਹਿੰਦੇ ਨੇ ਕਿ ਹਿੰਦੀ ਨੂੰ ਅਸੀਂ ਬਿਲਕੁਲ ਪ੍ਰਵਾਨ ਨਹੀਂ ਕਰਨਾ। ਉਹ ਕਹਿੰਦੇ ਨੇ ਕਿ 60 ਸਾਲ ਪਹਿਲਾਂ ਹਿੰਦੀ ਲਾਗੂ ਕਰਨ ਦਾ ਜਿਹੜਾ ਵਿਰੋਧ ਕਰਦੇ ਆ, ਸਾਡੇ ਲੋਕ ਸ਼ਹੀਦ ਹੋਏ ਨੇ, ਅਸੀਂ ਉਹਨਾਂ ਕੁਰਬਾਨੀਆਂ ਨੂੰ ਚੇਤੇ ਕਰਦੇ ਹਾਂ। ਅੰਨਾਦੁਰਾਈ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਦੇ ਆਧਾਰ ਤੇ ਹਿੰਦੀ ਵਿਰੋਧੀ ਅੰਦੋਲਨ ਦੀ ਅਗਵਾਈ ਕਰਦੇ ਰਹੇ ਨੇ। ਅੰਨਾਦੁਰਾਈ ਕਹਿੰਦੇ ਸੀ ਕਿ ਜੇ ਗਿਣਤੀ ਦੇ ਆਧਾਰ ਤੇ ਤਾਕਤ ਦਾ ਆਧਾਰ ਕਰਨਾ ਹੈ ਤਾਂ ਫਿਰ ਮੋਰ ਦੀ ਬਜਾਏ ਕਾਂ ਰਾਸ਼ਟਰੀ ਪੰਛੀ ਕਿਉਂ ਨਹੀਂ, ਤੇ ਸ਼ੇਰ ਦੀ ਬਜਾਏ ਕੁੱਤਾ ਰਾਸ਼ਟਰੀ ਜਾਨਵਰ ਕਿਉਂ ਨਹੀਂ। ਸੋ ਇਸ ਤਰੀਕੇ ਦੀਆਂ ਗੱਲਾਂ ਦਾ ਅਰਥ ਕੀ ਹੈ ਕਿ ਜਿਹੜਾ ਦੱਖਣੀ ਭਾਰਤ ਆ, ਉੱਥੇ ਦੇ ਲੋਕ ਆ ਜਿਹੜੇ, ਖਾਸ ਤੌਰ ਦੇ ਉੱਤੇ ਤਾਮਿਲ ਆਗੂ ਸਟਾਲਨ ਵਰਗੇ, ਤਾਮਿਲ ਦੇ ਆਗੂ ਸਟਾਲਨ ਨੇ ਤਾਂ ਸਿਰੇ ਹੀ ਲਾਤੀ। ਪਤਾ ਨਹੀਂ ਸਾਡੇ ਪੰਜਾਬ ਦੇ ਜਾਂ ਸਿੱਖਾਂ ਦੇ ਆਗੂਆਂ ਨੂੰ ਇਹ ਅਕਲ ਕਿਉਂ ਨਹੀਂ ਆਉਂਦੀ। ਉਹਨਾਂ ਨੇ ਸਿੱਧਾ ਕਿਹਾ ਕਿ 2026 ਦੀਆਂ ਚੋਣਾਂ
ਆਰੀਅਨ ਦਰਾਵੜ ਜੰਗਾਂ ਵਾਂਗ ਨੇ, ਜੋ ਬਾਹਰੋਂ ਆਇਆ ਤੇ ਮੂਲ ਨਿਵਾਸੀਆਂ ਵਿੱਚ ਜੰਗ ਹੋਈ ਸੀ। ਯਾਨੀ ਕਿ ਉਹਨਾਂ ਨੇ ਇੱਕ ਨੈਰੇਟਿਵ ਸੈੱਟ ਕਰਤਾ ਕਿ ਜੇ ਬੀਜੇਪੀ ਹਿੰਦੂ ਹਿੰਦੁਸਤਾਨ ਵਾਲੀ ਧਿਰ ਨੂੰ ਜਿਤਾਇਆ ਤਾਂ ਸਮਝ ਲਓ ਵੀ ਆਊਟਸਾਈਡਰਾਂ ਨੂੰ ਜਿਤਾਤਾ। ਦੱਖਣੀ ਭਾਰਤੀਆਂ ਉੱਤੇ ਹਿੰਦੀ ਥੋਪਣ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਸਟਾਲਨ ਸਭ ਤੋਂ ਵੱਡਾ ਝੰਡਾ ਬਰਦਾਰ ਹੈ। ਪਰ ਅਫਸੋਸ ਇਹ ਆ ਕਿ ਸਾਡੀ ਕੌਮ ਦੇ ਆਗੂਆਂ ਨੂੰ ਕੋਈ ਸ਼ਰਮ ਹੈ ਨਹੀਂ। ਉਹ ਬੀਜੇਪੀ ਆਰਐਸਐਸ ਦੇ ਏਜੰਡੇ ਨੂੰ ਬੜੇ ਜੱਫੀਆਂ ਪਾ ਰਹੇ ਨੇ, ਹਿੰਦੀ ਬੋਲ ਰਹੇ ਨੇ, ਸਾਡੀ ਕੌਮ ਦਾ ਹਿੰਦੂਕਰਨ ਕਰਨ ਚ ਜਿਹੜਾ ਸਾਰਾ ਕੁਝ ਚੱਲ ਰਿਹਾ ਉਹਦਾ ਸਾਥ ਸਹਿਯੋਗ ਦੇ ਰਹੇ ਨੇ। ਇੱਕ ਸਾਡੇ ਵਰਿੰਦਰਜੀਤ ਸਿੰਘ ਆ, ਪ੍ਰੋਫੈਸਰ ਵਰਿੰਦਰਜੀਤ ਸਿੰਘ, ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਉਹਨਾਂ ਦੀ ਇੱਕ ਵੀਡੀਓ ਬੜੀ ਪਾਪੂਲਰ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਭਾਰਤੀ ਸਟੇਟ ਤੋਂ ਇਨਾਮ ਇੱਕ ਜਿਹੜਾ ਮਿਲਣਾ ਸੀ ਸਨਮਾਨ, ਉਹ ਲੈਣ ਤੋਂ ਇਨਕਾਰ ਕਰਤਾ ਸੀ। ਉਹਨਾਂ ਨੇ ਇੱਕ ਵਾਰੀ ਵੀਡੀਓ 'ਚ ਕਲਿੱਪ 'ਚ ਕਿਹਾ ਸੀ ਕਿ ਕਿਵੇਂ ਇੱਕ ਗੋਰੇ ਨੇ ਉਹਨਾਂ ਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਜਾਂ ਪੰਜਾਬੀ ਬੋਲੀ ਦਾ ਘਾਣ ਅਸੀਂ ਕਿਵੇਂ ਕੀਤਾ। ਖੈਰ, ਵਰਿੰਦਰਜੀਤ ਨੇ ਇੱਕ ਪੰਜਾਬੀ ਟ੍ਰਿਬਿਊਨ 'ਚ ਕੱਲ ਲੇਖ ਉਹਨਾਂ ਦਾ ਆਇਆ ਹੈ। ਉਹਨਾਂ ਨੇ ਦੱਸਿਆ ਕਿ ਇੱਕ ਅੰਗਰੇਜ਼ ਅਫਸਰ ਪ੍ਰੋਫੈਸਰ ਸੀਗਾ, ਕਿੰਗਜ਼ ਕਾਲਜ ਲੰਡਨ ਦਾ ਪ੍ਰੋਫੈਸਰ GW ਲਿਟਨਰ, ਤੇ ਉਹ 50 ਦੇ ਕਰੀਬ ਭਾਸ਼ਾਵਾਂ ਲਿਖਣ, ਪੜ੍ਹਨ ਤੇ ਬੋਲਣ ਦੇ ਵਿੱਚ ਬੜਾ ਮਾਹਿਰ ਸੀ। ਉਹਨੇ ਕਿਤਾਬ ਲਿਖੀ ਹੈ ਇੱਕ, ਜਿਹਦਾ ਨਾਮ ਹਿਸਟਰੀ ਆਫ ਇੰਡੀਅਨਸ ਐਜੂਕੇਸ਼ਨ ਇਨ ਦਾ ਪੰਜਾਬ। ਉਹਦੇ ਵਿੱਚ ਉਹਨੇ ਕਿਹਾ ਵੀ ਜਦੋਂ ਮੈਨੂੰ ਅੰਗਰੇਜ਼ ਸਟੇਟ ਨੇ 1849 ਚ ਭਾਰਤ ਦੇ ਵਿੱਚ ਪੰਜਾਬ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਗੋਰਿਆਂ ਦਾ, ਉਹਨਾਂ ਨੇ ਕਿਹਾ ਕਿ ਆਪਾਂ ਪੰਜਾਬ ਦਾ ਸਾਰਾ ਵਿਦਿਆ ਪ੍ਰਬੰਧ ਜਿਹੜਾ ਉਹ ਬਦਲਣਾ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਸਾਰਾ ਵੇਖ ਕੇ ਮੈਨੂੰ ਇਸ ਸਿਸਟਮ ਨੂੰ ਬਦਲਣ ਲਈ 50 ਸਾਲ ਲੱਗ ਜਾਣਗੇ। ਉਹ ਕਹਿੰਦੇ ਜੀ ਦਿੱਤੇ। ਫਿਰ ਮਿਸਟਰ ਲਿਟਨਰ ਨੇ ਪੰਜਾਬ ਆ ਕੇ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਤੇ ਯੂਨੀਵਰਸਿਟੀ ਆਫ ਲਾਹੌਰ ਦਾ ਬਾਨੀ ਬਣਿਆ, ਤੇ ਫਿਰ ਉਹਨੇ ਜੋ ਕੁਝ ਕੀਤਾ ਉਹਨੇ ਆਪਣੀ ਕਿਤਾਬ 'ਚ ਲਿਖਿਆ। ਇਹ ਕਿਤਾਬ ਇਸ ਕਰਕੇ ਨਹੀਂ ਪੜ੍ਹਨ ਦੀ ਲੋੜ ਕਿ ਸਾਡੇ ਨਾਲ ਬੀਤੇ ਦੌਰ ਵਿੱਚ ਕੀ ਹੋਇਆ। ਉਹਨੇ ਸਾਫ਼ ਲਿਖਿਆ ਵੀ ਕਿਵੇਂ ਅਸੀਂ ਪੰਜਾਬੀਆਂ ਦੇ ਜਿਹੜੇ ਦੋ ਤਰ੍ਹਾਂ ਦੇ ਹੁਕਮ ਸੀਗੇ, ਇੱਕ ਤਾਂ ਸੀਗੇ ਵੀ ਤੁਸੀਂ ਜਿਹੜੇ ਹਥਿਆਰ ਨੇ ਉਹ ਸਾਰੇ ਜਿਹੜੇ ਆ ਜਮ੍ਹਾਂ ਕਰਾਓ, ਤੇ ਤੁਹਾਨੂੰ ਹਥਿਆਰ ਜਮ੍ਹਾਂ ਕਰਾਉਣ ਲਈ 3 ਆਨੇ ਮਿਲਣਗੇ, ਇੱਕ ਹਥਿਆਰ ਦਾ 3 ਆਨਾ। ਪਰ ਜੇਕਰ ਤੁਸੀਂ ਕਾਇਦੇ ਦਿੰਦੇ ਹੋ ਗੁਰਮੁਖੀ ਵਾਲੇ ਤਾਂ ਤੁਹਾਨੂੰ 6 ਆਨੇ ਮਿਲਣਗੇ। ਜਾਣੀ ਕਿ ਵਿਦਿਆ ਜਿਹੜੀ ਆ, ਉਹ ਵਿਚਾਰ ਜਿਹੜਾ ਹੈ ਉਹ ਮਾਰਨਾ, ਉਹਦੇ ਪੈਸੇ ਜ਼ਿਆਦਾ ਨੇ। ਆਪਾਂ ਕਹਿੰਦੇ ਹੁੰਦੇ ਆ ਨਾ, ਹਥਿਆਰ ਦਾ ਵਾਰ ਆ ਜਿਹੜਾ ਉਹ ਮਿਟ ਜਾਂਦਾ, ਪਰ ਵਿਚਾਰ ਦਾ ਜਿਹੜਾ ਵਾਰ ਆ ਉਹ ਬੜਾ ਡੂੰਘਾ ਮਾਰਦਾ। ਸੋ ਉਹਨਾਂ ਨੇ ਵੀ ਹਥਿਆਰ ਜਿਹੜਾ ਸੀ 3 ਆਨੇ 'ਚ ਖਰੀਦਿਆ, ਤੇ ਜਿਹੜਾ ਵਿਚਾਰ ਕਾਇਦਾ ਗੁਰਮੁਖੀ ਬੋਲੀ ਸੀ ਉਹ 6 ਆਨੇ 'ਚ। ਤੇ ਕਹਿੰਦੇ ਤਲਾਸ਼ੀਆਂ ਲੈ ਕੇ ਘਰਾਂ 'ਚੋਂ ਕਾਇਦੇ ਇਕੱਠੇ ਕਰਕੇ ਸਾੜੇ ਜਾਂਦੇ ਸੀ, ਕਾਇਦੇ ਦਾ ਮੁੱਲ 6 ਆਨੇ ਸੀ। ਇਹ ਸਾਰੀ ਗੱਲ ਲਿਟਨਰ ਨੇ ਆਪਦੀ ਕਿਤਾਬ 'ਚ ਲਿਖੀ ਹੈ। ਤੇ ਵਰਿੰਦਰਜੀਤ ਸਿੰਘ ਨੇ ਮੁਕੰਮਲ ਤੌਰ ਦੇ ਉੱਤੇ ਇਸ ਸਾਰੀ ਪਲੈਨਿੰਗ ਨੂੰ, ਸਾਜ਼ਿਸ਼ ਨੂੰ, ਕਿ ਕਿਵੇਂ ਅੰਗਰੇਜ਼ਾਂ ਨੇ ਪੰਜਾਬੀ ਸਿੱਖਿਆ ਖਤਮ ਕੀਤੀ, ਉਹ ਸਾਰਿਆ ਕੱਲ ਜਦੋਂ ਲੇਖ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਉਹਦੇ ਵਿੱਚ ਉਹਨੇ ਦੱਸਿਆ ਕਿ ਇਹ ਜਿਹੜਾ ਸਿੱਖਿਆ ਦਾ ਮਤਲਬ ਆ ਉਹ ਚਰਿੱਤਰ ਬਦਲਣਾ, ਧਾਰਮਿਕ ਸੱਭਿਆਚਾਰ ਜਿਹੜਾ ਹੈਗਾ ਉਹ ਬਦਲਣਾ, ਇਹ ਸਾਰਾ ਕੁਝ ਹੀ ਆਉਂਦਾ। ਇਹ ਗੱਲ ਇਸ ਕਰਕੇ ਅਰਥ ਰੱਖਦੀ ਹੈ ਕਿ ਜਦੋਂ ਮੈਂ ਪਿੱਟਦਾ ਕਿ ਜਿਹੜਾ ਮਾਡਲ ਵਿਦਿਆ ਦਾ, ਐਜੂਕੇਸ਼ਨ ਦਾ ਇਸ ਟਾਈਮ ਸਾਡੀ ਕੌਮ ਤੇ ਲਾਗੂ ਕੀਤਾ ਹੋਇਆ ਉਹ ਵੀ ਉਹੀ ਚੀਜ਼ ਹੈ। ਜਾਣੀ ਕਿ ਅੰਗਰੇਜ਼ਾਂ ਨੇ ਲਿਟਨਰ ਅਤੇ ਹੋਰ ਵਿਦਿਆ ਮਾਹਿਰਾਂ ਰਾਹੀਂ ਜਿਸ ਮਾਨਸਿਕ ਤੌਰ ਦੇ ਉੱਤੇ ਇੱਕ ਅਟੈਕ ਕਰਦਿਆਂ ਹੋਇਆਂ ਪੰਜਾਬ ਦੇ ਵਿੱਚ ਉਹ ਸਿਸਟਮ ਲੈ ਕੇ ਆਂਦਾ ਜਿਹਦੇ ਨਾਲ ਸਾਡੀ ਕੌਮ ਜਿਹੜੀ ਆ ਉਹ ਆਪਣੇ ਅਸਲ ਵਿਰਸੇ ਤੋਂ ਟੁੱਟ ਜਾਵੇ, ਆਪਦੀ ਬੋਲੀ ਤੋਂ ਟੁੱਟ ਜਾਵੇ, ਆਪਦੇ ਅਸਲ ਇਤਿਹਾਸ ਤੋਂ ਟੁੱਟ ਜਾਵੇ। ਜਿਹੜਾ ਇਹ ਪਲਾਨ ਅੰਗਰੇਜ਼ਾਂ ਵੇਲੇ ਲਾਗੂ ਹੋਇਆ ਉਹ 1947 ਤੋਂ ਬਾਅਦ ਬਦਲਿਆ ਨਹੀਂ ਗਿਆ।
1947 ਤੋਂ ਬਾਅਦ ਗੋਰੇ ਅੰਗਰੇਜ਼ਾਂ ਵਾਲਾ ਹੀ ਕੰਮ ਕਾਲੇ ਅੰਗਰੇਜ਼ਾਂ ਨੇ ਫੜ ਲਿਆ। ਕਾਲੇ ਅੰਗਰੇਜ਼ ਉਹ ਜਿਨ੍ਹਾਂ ਵਿੱਚੋਂ ਪੰਡਤ ਮਦਨ ਮੋਹਨ ਮਾਲਵੀਆ ਸ਼ਰੇਆਮ ਕਹਿੰਦਾ ਸੀ ਬਈ ਆਪਾਂ ਵਿਦਿਆ ਨੀਤੀ ਰਾਹੀਂ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਦੇਣੀ ਆ, ਤੇ ਸਿੱਖਾਂ ਦੀ ਫਿਰ ਸਿੱਖੀ ਵੀ ਕੱਢੀ ਅਗਲਿਆਂ ਨੇ। ਇਸ ਮੌਕੇ ਆਪਣੇ ਘਰਾਂ 'ਚ ਨਜ਼ਰ ਮਾਰ ਕੇ ਦੇਖੋ, ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਜਾਂ ਆਪਣੀ ਹਮ ਉਮਰ ਬਹੁਤ ਤੁਹਾਨੂੰ ਇਹੋ ਜਿਹੇ ਮੁੰਡੇ ਕੁੜੀਆਂ ਮਿਲ ਜਾਣਗੇ ਜਿਹੜੇ ਬੜੀ ਮੌਜ ਨਾਲ ਸਿੱਖ ਪਛਾਣ ਦੇ ਖਿਲਾਫ ਬੋਲਣਗੇ ਵੀ ਕਿ ਸਾਨੂੰ ਕੀ ਅੰਬ ਲੱਗਣੇ ਆ ਦਾੜੀ ਕਾਹਤੋਂ ਰੱਖੀ ਆ, ਆਹ ਗੱਲ ਹੈ। ਮਤਲਬ ਜਿੰਨੇ ਕਕਾਰਾਂ ਦੇ ਬਾਰੇ, ਹੁਣ ਸਿੱਖਾਂ ਦੇ ਘਰੇ ਜੰਮੇ ਬੱਚੇ ਅੱਜ ਤੋਂ 150 ਸਾਲ ਪਹਿਲਾਂ ਕੀ ਐ ਹੋ ਸਕਦਾ ਸੀ ਕੋਈ ਸਿੱਖਾਂ ਦਾ ਬੱਚਾ ਹੋਵੇ ਤੇ ਕਕਾਰਾਂ ਦੇ ਉੱਤੇ ਟਿੱਪਣੀਆਂ ਕਰੇ ਜਿਵੇਂ ਅੱਜ ਹੁੰਦੀਆਂ ਨੇ, ਜਿਵੇਂ ਆਪਦੇ ਇਤਿਹਾਸ ਉੱਤੇ ਸ਼ੰਕੇ, ਆਪਦੇ ਫਲਸਫੇ ਉੱਤੇ ਸ਼ੰਕੇ, ਗੁਰੂ ਸਾਹਿਬਾਨ ਉੱਤੇ ਸ਼ੰਕੇ ਅੱਜ ਦੇ ਲੋਕ, ਅੱਜ ਦੇ ਮੁੰਡੇ ਕੁੜੀਆਂ ਕਰਦੇ ਨੇ। ਕੀ ਸਾਡੇ ਬੀਤੇ ਦੌਰ 'ਚ ਹੁੰਦੇ ਸੀ? ਉਹ ਅਨਪੜ੍ਹ ਹੋਣਗੇ, ਉਹ ਘੱਟ ਪੜ੍ਹੇ ਲਿਖੇ ਹੋਣਗੇ, ਪਰ ਉਹਨਾਂ ਨੂੰ ਇਹ ਸਮਝ ਸੀ ਕਿ ਆਪਦੇ ਧਰਮ ਉੱਤੇ ਮਾਣ ਕਰੀਦਾ। ਅੱਜ ਸਾਡੇ ਬੱਚਿਆਂ ਨੂੰ, ਅੱਜ ਸਾਡੀ ਕੌਮ ਨੂੰ ਦੂਜੀਆਂ ਕੌਮਾਂ ਧਰਮਾਂ ਦਾ ਸਭ ਕੁਝ ਬੜਾ ਵਧੀਆ ਲੱਗਦਾ, ਆਪਦਾ ਸਭ ਕੁਝ ਹੀ ਮਾੜਾ ਲੱਗਦਾ। ਇਹ ਕਿਹਨੇ ਬਣਾਇਆ? ਇਹ ਆਹੀ ਗੱਲ ਆ ਜਿਹੜੀ ਮਿਸਟਰ ਲਿਟਨਰ ਨੇ ਕਹੀ ਸੀ ਕਿ ਸਿੱਖਿਆ ਦਾ ਅਸਲ ਮਤਲਬ ਕਰੈਕਟਰ ਬਦਲਣਾ ਹੁੰਦਾ, ਚਰਿੱਤਰ ਬਦਲਣਾ। ਤੇ ਧਾਰਮਿਕ ਸੱਭਿਆਚਾਰ, ਸਾਡੀ ਕੌਮ ਦਾ ਸਿੱਖ ਸੱਭਿਆਚਾਰ, ਜਿਹੜੀ ਗੱਲ ਲਿਟਨਰ ਤੋਂ ਸ਼ੁਰੂ ਹੋਈ ਅੰਗਰੇਜ਼ਾਂ ਤੋਂ 1849 ਤੋਂ, ਉਹ ਅੱਜ ਵੀ ਲਾਗੂ ਆ। ਇਸੇ ਕਰਕੇ ਸਾਡੀ ਕੌਮ 'ਚ ਮਾਤਾ ਦਾ ਮਾਲ ਦਿਨੋਂ ਦਿਨ ਵੱਧ ਰਿਹਾ। ਸਾਡੇ ਬੰਦੇ ਕਹਿੰਦੇ ਆ ਜੀ ਉਹਨਾਂ ਨੂੰ ਅਕਲ ਘੱਟ ਸੀ, ਬਾਹਲਿਆਂ ਨੂੰ ਕਹਿੰਦੇ ਜੀ ਉਹਨਾਂ ਮਤਲਬ ਪੜ੍ਹੇ ਹੋਏ ਨਹੀਂ ਸੀਗੇ, ਜਦੋਂ ਕਿ ਮਿਸਟਰ ਲਿਟਨਰ ਕਹਿੰਦਾ ਬਈ 1882 ਵਿੱਚ ਜਦੋਂ ਉਹਨੇ ਸਾਰਾ ਕੁਝ ਇਹ ਕੰਮ ਕੀਤਾ, ਉਹ ਕਹਿੰਦਾ ਵੀ ਉਸ ਟਾਈਮ ਦੇ ਵਿੱਚ ਜਿਹੜਾ ਵਿਦਿਆ ਦਾ ਪ੍ਰਬੰਧ ਸੀਗਾ ਉਹ ਐਡਾ ਕਮਾਲ ਦਾ ਸੀ। ਉਦੋਂ ਪਹਿਲਾਂ ਇੱਕ ਮੈਟਕਾਫ ਆਇਆ ਇੱਥੇ, ਜਿਹੜਾ ਚਾਰਲਸ ਮੈਟਕਾਫ 1809 ਚ ਅੰਮ੍ਰਿਤਸਰ ਉਹ ਰਿਹਾ 7 ਦਿਨ, ਲਾਹੌਰ ਵੀ ਰਿਹਾ। ਉਹ ਕਹਿੰਦਾ ਮੈਂ ਪੰਜਾਬ 'ਚ ਦੇਖ ਕੇ ਆਇਆ ਕਿ ਹਰ ਪਿੰਡ ਵਿੱਚ, ਸੱਥਾਂ 'ਚ, ਸਕੂਲਾਂ ਦੇ ਵਿਹੜਿਆਂ 'ਚ ਸੂਰਜੀ ਘੜੀਆਂ ਲੱਗੀਆਂ ਹੋਈਆਂ ਨੇ। ਤੇ ਉਹਨੇ ਦਰਬਾਰ ਸਾਹਿਬ ਦਾ ਖਾਸ ਜ਼ਿਕਰ ਕੀਤਾ ਕਿ ਉੱਥੇ ਸਮੇਂ ਦੀ ਕਿੰਨੀ ਪਾਬੰਦੀ ਰੱਖੀ ਜਾਂਦੀ ਆ ਤੇ ਸਮੇਂ ਦੇ ਹਿਸਾਬ ਨਾਲ ਰਾਗਾਂ 'ਚ ਕੀਰਤਨ ਕੀਤਾ ਜਾਂਦਾ। ਫਿਰ ਉਹਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ 1809 ਚ ਆਪਣੀ ਵਜ਼ਾਰਤ 'ਚ ਮਤਾ ਪਾਸ ਕੀਤਾ ਸੀ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾਇਆ ਜਾਵੇ। ਹਰ ਮਾਂ ਪਿਓ, ਹਰ ਬੱਚੇ, ਹਰ ਬਜ਼ੁਰਗ, ਹਰ ਨੌਜਵਾਨ ਤੇ ਹਰ ਨਾਗਰਿਕ ਤੱਕ ਵਿੱਦਿਆ ਅਪਣਾਉਣ ਦਾ ਟੀਚਾ ਸਨ 1830 ਤੱਕ ਪੂਰਾ ਹੋ ਚੁੱਕਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਧਰਮਸ਼ਾਲਾ, ਗੁਰਦੁਆਰੇ, ਮੰਦਿਰ ਜਾਂ ਮਸਜਿਦ ਬਣਾਉਣ ਦੀ ਇਜਾਜ਼ਤ ਸਿਰਫ ਉਦੋਂ ਮਿਲਦੀ ਸੀ ਜਦੋਂ ਨਾਲ ਸਕੂਲ ਜਿਹੜਾ ਹੈ ਉਹ ਬਣਾਇਆ ਜਾਵੇ। ਇਹ ਗੱਲ ਮੈਟਕਾਫ ਲਿਖਦਾ। ਤੇ ਲਿਟਨਰ ਕਹਿੰਦਾ ਹੈ ਬਈ ਸਿਆਲਕੋਟ ਦਾ ਇੱਕ ਪਿੰਡ ਆ ਚੂੜਚੱਕ, ਇਸ ਪਿੰਡ ਦੀ 1500 ਦੀ ਆਬਾਦੀ ਸੀ ਤੇ 1849 ਤੱਕ ਇਸ ਪਿੰਡ ਦੇ ਸਾਰੇ ਲੋਕ ਪੜ੍ਹੇ ਲਿਖੇ ਸੀ। ਅੱਜ ਜਾਨੀ ਕਿ 1882 ਚ ਇਸ ਪਿੰਡ ਦੇ ਸਿਰਫ 11 ਬੰਦੇ ਪੜ੍ਹੇ ਲਿਖੇ ਨੇ ਤੇ ਇਹ ਮੇਰੇ 33 ਸਾਲ ਦੇ ਕੰਮ ਦਾ ਨਤੀਜਾ ਵਾ। ਸੁਣ ਲਓ ਗੁਰੂ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜਾ ਪਿੰਡ 1500 ਦੀ ਆਬਾਦੀ ਵਾਲਾ 100% ਪੜ੍ਹਿਆ ਲਿਖਿਆ ਸੀ, ਉਹਦੇ ਚੋਂ ਸਿਰਫ ਅੰਗਰੇਜ਼ਾਂ ਵੇਲੇ 33 ਸਾਲ ਬਾਅਦ 11 ਬੰਦੇ ਪੜ੍ਹੇ ਲਿਖੇ ਮੰਨੇ ਗਏ। ਏਦਾਂ ਲੋਕਾਂ ਨੂੰ ਅਨਪੜ੍ਹ ਬਣਾਉਣਾ, ਏਦਾਂ ਲੋਕਾਂ ਨੂੰ ਮਰਜ਼ੀ ਦੀ ਵਿੱਦਿਆ ਦੇਣੀ ਤੇ ਏਦਾਂ ਲੋਕਾਂ ਨੂੰ ਆਪਦੇ ਗੁਲਾਮ ਬਣਾਉਣਾ, ਇਹ ਇੱਕ ਬਹੁਤ ਵੱਡਾ ਟਰੈਪ ਹੁੰਦਾ। ਆਪਣੀ ਕੌਮ ਗੁਰਮਤ ਵਾਲੇ ਸੱਭਿਆਚਾਰ ਦੀ ਵਿੱਦਿਆ ਲੈਣ ਤੋਂ, ਉਹ ਸਾਰਾ ਕੁਝ ਸਿੱਖਣ ਤੋਂ ਇਨਕਾਰੀ ਹੁੰਦੀ ਜਾ ਰਹੀ ਹੈ। ਆਪਾਂ ਕੀ ਲੈ ਰਹੇ ਹਾਂ? ਜਾਂ ਭਾਰਤੀ ਵਿੱਦਿਆ ਜਾਂ ਹੋਰ ਕੌਮਾਂ ਧਰਮਾਂ ਦੀ ਵਿੱਦਿਆ। ਫਿਰ ਆਪਾਂ ਸਿੱਖ ਕਿਵੇਂ ਰਹਿ ਸਕਦੇ ਹਾਂ ਜਦੋਂ ਸਾਡੇ ਦਿਲ ਦਿਮਾਗ ਵਿੱਚ ਪਾ ਹੀ ਇਹ ਕੁਝ ਦਿੱਤਾ ਗਿਆ ਕਿ ਜੇ ਅਸੀਂ ਕ੍ਰਿਸਚੀਅਨ ਅਦਾਰੇ 'ਚ ਪੜ੍ਹਦੇ ਹਾਂ ਤਾਂ ਉਥੋਂ ਈਸਾਈ ਮਤ ਦਾ ਪ੍ਰਚਾਰ ਸਾਡੇ ਬਚਪਨ 'ਚ ਇਵੇਂ ਹੀ ਸਾਡੇ ਘਰਾਂ 'ਚ ਜਿਹੜਾ ਹਿੰਦੀਕਰਨ ਜਾਂ ਹਿੰਦੂਕਰਨ ਹੋ ਰਿਹਾ, ਸਾਰਾ ਹੋ ਰਿਹਾ। ਖੈਰ, ਜੋ ਕੁਝ ਮਿਸਟਰ ਲਿਟਨਰ ਨੇ ਕੀਤਾ ਉਹਨੇ ਇੱਕ ਕਿਤਾਬ 'ਚ ਲਿਖਤਾ। ਪਰ ਜੇਕਰ ਅੱਜ ਆਸ ਕਰੀਏ
ਕੀ ਕੋਈ ਇਹੋ ਜਿਹਾ ਆਗੂ ਇਹੋ ਜਿਹਾ ਹਿੰਦੂਆਂ 'ਚ ਹੈਗਾ ਜਿਹੜਾ ਲਿਖੇ ਕਿ ਕਿਵੇਂ ਅਸੀਂ ਸਿੱਖੀ ਦਾ ਬੇੜਾ ਗਰਕ ਕਰਨ ਲਈ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਕਿਤਾਬਾਂ ਲਿਖਾਈਆਂ? ਪਹਿਲੀ ਗੱਲ ਤਾਂ ਕੋਈ ਹੈ ਹੀ ਨਹੀਂ। ਪਰ ਦੂਜੀ ਗੱਲ ਇਹ ਹੈ, ਜੇ ਲੈਟਨਰ ਦੀ ਕਿਤਾਬ ਨਹੀਂ ਪੜ੍ਹੀ ਕਿਸੇ ਨੇ, ਤਾਂ ਹੋਣ ਵਾਲੇ ਕਿਸੇ ਹਿੰਦੂ ਦੀ ਕਿਤਾਬ ਕਿਹੜਾ ਕਿਸੇ ਨੇ ਪੜ੍ਹ ਲੈਣੀ ਹੈ? ਸੋ ਸਾਡੀ ਕੌਮ ਦੀ ਬੋਲੀ, ਧਰਮ ਅਤੇ ਸੱਭਿਆਚਾਰ ਦੇ ਉੱਤੇ ਜਿਹੜਾ ਹਮਲਾ, ਜੇ ਇਹਦੇ ਖਿਲਾਫ ਜਾਗਣਾ ਨਹੀਂ, ਸਮਝਣਾ ਨਹੀਂ, ਤਾਂ ਲੜਾਂਗੇ ਕਿਵੇਂ? ਪਰ ਇਹਦੇ ਬਾਵਜੂਦ ਅਸੀਂ ਆਸ ਕਰਦੇ ਹਾਂ, ਬੇਨਤੀ ਕਰਦੇ ਹਾਂ ਸਤਿਗੁਰੂ ਦੇ ਚਰਨਾਂ 'ਚ ਵੀ ਤੇ ਸੰਗਤ ਦੇ ਚਰਨਾਂ 'ਚ ਵੀ, ਕਿ ਗਿਆਨਵਾਨ ਹੋਵੋ, ਖਾਲਸੇ ਸਜੋ, ਤਾਂ ਕਿ ਖਾਲਿਸਤਾਨ ਦੀ ਸਿਰਜਣਾ ਹੋ ਸਕੇ, ਖਾਲਿਸਤਾਨ ਆਜ਼ਾਦ ਕਰਾਇਆ ਜਾ ਸਕੇ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।